ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਹੈ ਜੀ। ਸਰੋਤਿਓ, ਆਪ ਸਭ ਨੂੰ ਨਿੱਘਾ ਸਵਾਗਤ ਕਰਦੇ ਹਾਂ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਪੰਜਾਬ ਦੀਆਂ, ਭਾਰਤ ਦੀਆਂ ਖਬਰਾਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਹਾਂ ਅਤੇ ਇਹ ਸਾਰੀ ਜਾਣਕਾਰੀ ਦੇਣ ਵਾਸਤੇ ਸਾਡੇ ਕੋਲ ਪਹੁੰਚਦੇ ਹਾਂ ਮਿੰਟੂ ਗੁਰੂਸਰੀਆ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਗੁਰਸਿਮਰਨ ਜੀ, ਸਾਰੇ ਸਰੋਤਿਆਂ ਨੂੰ ਵੀ ਸਤਿ ਸ਼੍ਰੀ ਅਕਾਲ ਜੀ। ਮਿੰਟੂ ਜੀ, ਅੱਜ ਕਾਫੀ ਭਿਆਨਕ ਖਬਰ ਆਈ ਆ ਕਿ ਪਾਕਿਸਤਾਨ ਦੇ ਕਵੇਟਾ ਵਿੱਚ ਇੱਕ ਪੁਲਿਸ ਅਕੈਡਮੀ 'ਤੇ ਹਮਲਾ ਹੋਇਆ ਅਤੇ ਉਹਦੇ ਵਿੱਚ ਦਰਜਨਾਂ ਮਰ ਗਏ ਨੇ ਅਤੇ 100 ਤੋਂ ਵੱਧ ਜ਼ਖਮੀ ਹੋਏ ਨੇ। ਇਹਦੇ ਬਾਰੇ ਹੋਰ ਕੀ ਡਿਟੇਲ ਨੇ ਜੀ? ਇਹ ਹਮਲਾ ਉਦੋਂ ਹੋਇਆ ਗੁਰਸਿਮਰਨ ਜੀ ਜਦੋਂ ਭਾਰਤ ਅਤੇ ਪਾਕਿਸਤਾਨ ਦੋਵੇਂ ਗੂੜ੍ਹੀ ਨੀਂਦ ਸਨ ਔਰ ਕੁਵੈਟਾ ਬਲੋਚਿਸਤਾਨ ਦੀ ਰਾਜਧਾਨੀ ਹੈ। ਬਲੋਚਿਸਤਾਨ ਉਹ ਸੂਬਾ ਜਿੱਥੇ ਅੱਜ ਬਹੁਤ ਵੱਡੀ ਜਦੋਜਹਿਦ ਚੱਲਦੀ ਪਈ ਹੈ, ਬਹੁਤ ਸਾਰਾ ਉੱਥੇ ਖਲਾਰਾ ਪਿਆ ਹੋਇਆ। ਉਹਦੀ ਰਾਜਧਾਨੀ ਕੁਵੈਟਾ ਦੇ ਵਿੱਚ ਇੱਕ ਪੁਲਿਸ ਅਕਾਦਮੀ ਹੈ, ਜਿਵੇਂ ਸਾਡੇ ਇੱਧਰ ਫਲੌਰ ਹੈ, ਜਹਾਨ ਖੇਲਾ ਹੈ, ਇਸ ਤਰ੍ਹਾਂ ਟਾਈਪ ਦੀਆਂ, ਜਿੱਥੇ ਟ੍ਰੇਨਿੰਗ ਸੈਂਟਰ ਜਿਨ੍ਹਾਂ ਨੂੰ ਕਹਿ ਸਕਦੇ ਹਾਂ। ਉੱਥੇ ਨਵੇਂ ਰੰਗਰੂਟ ਭਰਤੀ ਕਰਕੇ ਲਿਆਂਦੇ ਜਾਂਦੇ ਸਨ ਟ੍ਰੇਨਿੰਗ ਵਾਸਤੇ। ਜਿਵੇਂ ਦੋਵੇਂ ਮੁਲਕ ਨੀਂਦ ਦੇ ਵਿੱਚ ਸੀ, ਉਵੇਂ ਉਹ ਰੰਗਰੂਟ ਜਿਹੜੇ ਥੱਕੇ ਟੁੱਟੇ ਉਹ ਵੀ ਨੀਂਦ ਦੇ ਵਿੱਚ ਸਨ। ਨੀਂਦ ਦੇ ਵਿੱਚੋਂ ਸ਼ਾਇਦ ਬਹੁਤ ਸਾਰੇ ਸੁਪਨੇ ਦੇ ਵਿੱਚ ਵੀ ਹੋਣੇ ਆ। ਕੋਈ ਆਪਣੇ ਪਰਿਵਾਰ ਦੇ ਵਿੱਚ ਗਿਆ ਹੋਣਾ ਸੁਪਨੇ ਦੇ ਅੰਦਰ, ਕੋਈ ਕਿਸੇ ਹੋਰ ਮੁਲਕ ਦੇ ਵਿੱਚ ਫਿਰਦਾ ਹੋਣਾ। ਪਰ ਅਫਸੋਸ ਦੀ ਗੱਲ, ਉਹਨਾਂ ਚੋਂ ਕਈ ਜਿਹੜੇ ਆ ਉਹ ਸੁਪਨਿਆਂ ਚੋਂ ਵਾਪਸ ਪਰਤੇ ਨਹੀਂ, ਖੁਦ ਇੱਕ ਸੁਪਨਾ ਹੋ ਗਏ। ਇਹ ਅਚਨਚੇਤੀ ਹਮਲਾ ਹੋਇਆ ਅੱਧੀ ਰਾਤ ਤੋਂ ਬਾਅਦ, 12 ਵਜੇ ਤੋਂ ਬਾਅਦ। ਇਹਦੇ 'ਚ 3 ਫਦਾਇਨ ਸਨ ਹਮਲਾਵਰ। ਉਹਨਾਂ ਨੇ ਆ ਕੇ ਇਸ ਅਕਾਦਮੀ ਦੇ ਵਿੱਚ ਪੂਰਾ ਆਤੰਕ ਮਚਾ ਦਿੱਤਾ। ਇਸ ਹਮਲੇ ਦੇ ਵਿੱਚ ਹੁਣ ਤੱਕ ਦੀਆਂ ਜਿਹੜੀਆਂ ਖਬਰਾਂ ਨੇ ਉਹ ਇਹ ਕਿ 60 ਤੋਂ ਵੱਧ ਜਿਹੜੇ ਰੰਗਰੂਟ ਆ ਉਹ ਮਾਰੇ ਗਏ। 100 ਤੋਂ ਜ਼ਿਆਦਾ ਜਿਹੜੇ 100 ਤੋਂ ਵਧੇਰੇ ਆ ਜਿਹੜੇ ਉਹ ਜ਼ਖਮੀ ਹੈ। ਉਹਨਾਂ ਦੇ ਵਿੱਚੋਂ ਕਈ ਕ੍ਰਿਟੀਕਲ ਹਾਲਤ ਦੇ ਵਿੱਚ ਆ, ਨਾਜ਼ੁਕ ਹਾਲਤ ਦੇ ਵਿੱਚ ਆ, ਜਿਨ੍ਹਾਂ ਨੂੰ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭੇਜਿਆ ਗਿਆ। ਦੂਜੇ ਪਾਸੇ ਅੱਜ ਸ਼ਾਮ ਤੱਕ ਇਹ ਖਬਰ ਆ ਗਈ ਕਿ IS ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲੈ ਲਈ ਆ। ਵੈਸੇ ਜ਼ਿੰਮੇਵਾਰੀਆਂ ਦੀ ਖੇਡ ਹੈ ਜਿਹੜੀ ਉਹ ਵੀ ਬੜੀ ਗੈਰ ਜ਼ਿੰਮੇਵਾਰ ਜੀ ਹੋ ਗਈ ਹੈ। ਅੱਜ ਉੜੀ ਹਮਲੇ ਤੋਂ ਬਾਅਦ ਪਾਕਿਸਤਾਨ 'ਚ ਵੀ ਪੋਸਟਰ ਲੱਗ ਗਏ ਕਿ ਇਹ ਹਮਲਾ ਲਸ਼ਕਰ ਤੋਬਾ ਨੇ ਕਰਵਾਇਆ ਸੀ। ਕਦੇ ਕੋਈ ਸੰਗਠਨ ਉਹਦੀ ਜ਼ਿੰਮੇਵਾਰੀ ਲੈ ਲੈਂਦਾ, ਕਦੇ ਕੋਈ ਜ਼ਿੰਮੇਵਾਰੀ ਲੈ ਲੈਂਦਾ। ਖੈਰ, ਜ਼ਿੰਮੇਵਾਰੀਆਂ ਦੀਆਂ ਜਿਹੜੀਆਂ ਇਹ ਗੱਲਾਂ, ਇਹਨਾਂ ਦੀ ਜ਼ਿੰਮੇਵਾਰੀ 'ਚੋਂ ਆਪਾਂ ਨਿਕਲੀਏ ਅਤੇ ਗੱਲ ਜੇ ਕਰੀਏ ਕਿ ਕੁੱਲ ਮਿਲਾ ਕੇ ਬਹੁਤ ਮਾੜਾ ਹੋਇਆ। ਲਹੂ ਚਾਹੇ ਉਹ 47 ਵਾਲੇ ਦਾ ਡੁੱਲੇ, ਚਾਹੇ ਦੁਨਾਲੀ ਵਾਲੇ ਦਾ ਡੁੱਲੇ, ਚਾਹੇ ਖਾਕੀ ਵਰਦੀ ਵਾਲੇ ਦਾ ਡੁੱਲੇ, ਚਾਹੇ ਕਿਸੇ ਕੱਟੜ ਚੋਲੇ ਵਾਲੇ ਦਾ ਡੁੱਲੇ, ਲਹੂ ਹੀ ਹੈ। ਅਤੇ ਅਸੀਂ ਸਿਰਫ ਅਤੇ ਸਿਰਫ ਕਹਿ ਲਈਏ ਕਿ ਸੰਵੇਦਨਾ ਹੀ ਜਤਾ ਸਕਦੇ ਹਾਂ। ਪਰ ਜੋ ਪਾਕਿਸਤਾਨ ਨੇ ਵੱਢਿਆ ਉਹ ਉਹੀ ਵੱਢਿਆ ਜੋ ਉਹਨੇ ਬੀਜਿਆ। ਸਾਡੇ ਇੱਥੇ ਪਿੰਡਾਂ ਦੇ ਵਿੱਚ ਆਮ ਤੌਰ 'ਤੇ ਕਹਿ ਦਿੰਦੇ ਆ, ਕਿੱਥੋਂ ਭਾਲਦਾ ਬਜੌਰ ਦੀਆਂ ਦਾਖਾਂ, ਕਿੱਕਰਾਂ ਦੇ ਬੀਜ ਕੇ। ਕਿੱਕਰਾਂ ਦੇ ਬੀਜ ਇਹਨਾਂ ਨੇ ਆਪ ਹੀ ਬੀਜੇ ਆ ਅਤੇ ਹੁਣ ਉਹ ਬੀਜ ਆ ਜਿਹੜੇ ਫਰਕੰਡੇ ਬਣ ਕੇ ਵਿਹੜੇ 'ਚ ਖਿਲਰਦੇ ਪਏ ਆ। ਵੈਸੇ ਬਲੋਚਿਸਤਾਨ ਦੇ ਵਿੱਚ ਇਹਨਾਂ ਨੇ ਵੀ ਘੱਟ ਨਹੀਂ ਕੀਤੀ, ਬਹੁਤ ਸਿਤਮ ਢਾਇਆ ਹੈ ਉੱਥੋਂ ਦੇ ਨਾਗਰਿਕਾਂ ਤੇ, ਬਲੋਚਾਂ 'ਤੇ। ਹੋ ਸਕਦਾ ਕਿ ਉਹਨਾਂ ਦੇ ਵਿੱਚੋਂ ਹੀ ਕੋਈ ਬਾਗੀ ਧੜਾ ਜਿਹੜਾ ਇਸ ਤਰ੍ਹਾਂ ਦਾ ਹਮਲਾ ਕਰ ਗਿਆ। ਪਰ ਇਹ ਵੀ ਹੈ ਕਿ ਅਫਗਾਨਿਸਤਾਨ ਦੇ ਵਿੱਚੋਂ ਇਸ ਹਮਲੇ ਦੀਆਂ ਦੱਸਦੇ ਕਿ ਤਾਰਾਂ ਜੁੜੀਆਂ ਸਨ। ਹਾਲ ਦੀ ਘੜੀ ਤੇ ਕੁਛ ਸਾਫ਼ ਨਹੀਂ ਹੈ ਕਿ ਕਿਹਨੇ ਹਮਲਾ ਕੀਤਾ, ਕੀ ਕਾਰਨ ਰਿਹਾ। ਪਰ ਹਾਲ ਦੀ ਘੜੀ ਇੰਨਾ ਜ਼ਰੂਰ ਆ ਕਿ ਕਈਆਂ ਘਰਾਂ ਦੇ ਵਿੱਚ ਸੱਥਰ ਵਿਛ ਕੇ, ਕਈਆਂ ਘਰਾਂ ਦੀਆਂ ਜਿਹੜੀਆਂ ਤਬਾਹੀਆਂ ਦੀਆਂ ਇਬਾਰਤਾਂ ਇਸ ਹਮਲੇ ਨੇ ਲਿਖ ਦਿੱਤੀਆਂ। ਪਰ ਇਹ ਪਹਿਲਾ ਹਮਲਾ ਨਹੀਂ ਇਸ ਸਾਲ ਦੇ ਵਿੱਚ। ਇਹਦੋਂ ਪਿੱਛੇ ਜੇ ਦੇਖੀਏ, ਵਕੀਲ ਮਾਰੇ ਗਏ ਸਨ, ਉਹ ਵੀ ਬਲੋਚਿਸਤਾਨ ਦੇ ਵਿੱਚ ਹਸਪਤਾਲ ਦੇ ਅੰਦਰ ਹਮਲਾ ਹੋਇਆ ਸੀ। ਉਦੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਵਿਸਾਖੀ ਦੇ ਨੇੜੇ ਉੱਥੇ ਕ੍ਰਿਸਚਨ ਈਸਾਈ ਭਾਈਚਾਰੇ ਦੇ ਲੋਕ ਇੱਕ ਤਿਉਹਾਰ ਮਨਾ ਰਹੇ ਸੀ ਪਾਰਕ ਦੇ ਵਿੱਚ। ਉੱਥੇ ਹਮਲਾਵਰ ਇਸੇ ਤਰ੍ਹਾਂ ਦਾ ਹਮਲਾ ਕਰਕੇ ਦਰਜਨਾਂ ਲੋਕਾਂ ਨੂੰ ਮਾਰ ਗਏ ਸਨ। ਇਹ ਲੜੀਵਾਰ ਹਮਲੇ ਜਿਹੜੇ ਹੁੰਦੇ ਪਏ ਆ, ਪਾਕਿਸਤਾਨ ਨੂੰ ਕੁਝ ਹੁਣ ਸੋਚਣਾ ਵਿਚਾਰਨਾ ਚਾਹੀਦਾ, ਕਿਉਂਕਿ ਜਿਹੜਾ ਬੂਟਾ ਉਹਨੇ ਲਾਇਆ ਸੀ ਉਸ ਬੂਟੇ ਤੋਂ ਡਿੱਗੀਆਂ ਸੂਲਾਂ ਹੁਣ ਉਹਦੇ ਪੈਰ ਜਿਹੜੇ ਆ ਪਾੜਦੇ ਜਾਂਦੇ ਆ। ਬਿਲਕੁਲ ਜੀ, ਕਾਫੀ ਮਾੜੀ ਖਬਰ ਹੋਈ ਹੈ ਇਸ ਤਾਂ। ਅਤੇ ਜੇ ਭਾਰਤ ਦੀ ਗੱਲ ਕਰੀਏ ਤਾਂ ਕਿਹਾ ਜਾ ਰਿਹਾ ਕਿ ਸੁਪਰੀਮ ਕੋਰਟ ਨੇ ਹਿੰਦੂਤਵ ਦੀ ਜਿਹੜੀ ਵਿਆਖਿਆ ਹੈਗੀ ਉਹ ਕਰਨ ਤੋਂ ਇਨਕਾਰ ਕੀਤਾ ਆ।
ਸੁਪਰੀਮ ਕੋਰਟ ਦੇ ਵਿੱਚ ਇਹ ਮਸਲਾ ਪਿਛਲੇ ਹਫ਼ਤੇ ਆਇਆ ਸੀਗਾ। ਤੀਸਤਾ ਸਲਵਾੜ ਜਿਹੜੀ ਬਹੁਤ ਵੱਡੀ ਸਮਾਜਿਕ ਕਾਰਕੁਨ ਆ, ਸਮਾਜ ਦੇ ਲਈ ਕੰਮ ਕਰਦੀ, ਉਹਨੇ ਪਟੀਸ਼ਨ ਪਾਈ ਸੀ ਕਿ ਹਿੰਦੂਤਵ, ਜਿਹਨੂੰ 1995 ਦੇ ਵਿੱਚ ਸੁਪਰੀਮ ਕੋਰਟ ਨੇ ਜੀਵਨ ਸ਼ੈਲੀ ਕਰਾਰ ਦਿੱਤਾ ਹੈ, ਜੀਵਨ ਜਿਉਣ ਦਾ ਢੰਗ ਕਰਾਰ ਦਿੱਤਾ ਹੈ, ਉਹ ਹਿੰਦੂਤਵ ਜਿਹੜਾ ਦੁਬਾਰ ਤੋਂ ਪਰਿਭਾਸ਼ਿਤ ਕਰਨ ਦੀ ਮੰਗ ਕਰਦਾ ਹੈ ਕਿ ਉਸ ਨੂੰ ਦੁਬਾਰ ਤੋਂ ਪਰਿਭਾਸ਼ਿਤ ਕੀਤਾ ਜਾਵੇ। ਪਹਿਲੇ ਜਿਹੜੇ ਦਿਨ ਦੀ ਸੁਣਵਾਈ ਸੀ ਉਹਦੇ ਵਿੱਚ ਇਹੋ ਫੈਸਲਾ ਲਿਆ ਸੀਗਾ ਅਦਾਲਤ ਨੇ ਕਿ ਸੁਣਵਾਈ ਹੈ ਜਿਹੜੀ ਉਹ 25 ਅਕਤੂਬਰ ਨੂੰ ਹੋਏਗੀ। ਅੱਜ ਸੁਣਵਾਈ ਹੋਈ। ਸੁਣਵਾਈ ਦੇ ਵਿੱਚ ਸੁਪਰੀਮ ਕੋਰਟ ਨੇ ਸਾਫ਼ ਹੀ ਕਰ ਦਿੱਤਾ ਕਿ ਇਹ ਹਿੰਦੂਤਵ ਨੂੰ ਲੈ ਕੇ ਅਦਾਲਤ ਹੈ ਜਿਹੜੀ ਉਹ ਕੋਈ ਵੀ ਇਸ ਤਰ੍ਹਾਂ ਦੀ ਵਿਆਖਿਆ ਨਹੀਂ ਕਰੇਗੀ। ਜਿਹੜੀ ਵਿਆਖਿਆ 1995 ਚ ਸੁਪਰੀਮ ਕੋਰਟ ਨੇ ਕੀਤੀ ਹੋਈ ਆ ਉਹੀ ਬਰਕਰਾਰ ਰਹੇਗੀ। 1995 ਚ ਸੁਪਰੀਮ ਕੋਰਟ ਨੇ ਕਿਉਂਕਿ ਇੱਕ ਪਟੀਸ਼ਨ ਤੇ ਇਹ ਵਿਆਖਿਆ ਦਰਜ ਕੀਤੀ ਹੈ ਕਿ ਹਿੰਦੂਤਵ ਇੱਕ ਜੀਵਨ ਸ਼ੈਲੀ ਹੈ, ਯਾਨੀ ਇਹਨੂੰ ਜੇ ਕਹਿ ਲਈਏ ਕਿ ਹਿੰਦੂਤਵ ਜੀਵਨ ਸ਼ੈਲੀ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜੀਵਨ ਜਿਉਣ ਦਾ ਇੱਕ ਢੰਗ ਹੈ, ਜੋ ਕਿ ਮੇਰੇ ਖਿਆਲ ਦੇ ਨਾਲ ਸਾਡੇ ਭਾਰਤੀ ਸੱਭਿਅਤਾ ਦੇ ਵਿੱਚ ਜਿੰਨੇ ਵੀ ਧਰਮ ਹੈ ਉਹ ਸਾਰੇ ਹੀ ਉਹ ਆਪਣੇ ਆਪ ਨੂੰ ਕਹਿੰਦੇ ਆ ਕਿ ਸਾਡਾ ਧਰਮ ਜਿਉਣ ਦਾ ਢੰਗ ਦੱਸਦਾ, ਜੀਵਨ ਜਾਚ ਦੱਸਦਾ। ਸੋ ਸਾਰੇ ਧਰਮ ਇਹੋ ਹੀ ਕਹਿੰਦੇ ਆ, ਪਰ ਇਹਦੇ ਤੇ ਮੋਹਰ ਲੱਗ ਗਈ ਹਿੰਦੂਤਵ ਤੇ। ਉਦੋਂ ਠੀਕ ਆ ਕਿ 1992 ਦਾ ਬਾਬਰੀ ਕਾਂਡ ਆ ਜਿਹੜਾ, ਉਹ ਸਾਰਿਆਂ ਨੂੰ ਪਤਾ, ਬਾਬਰੀ ਮਸਜਿਦ ਕਾਂਡ। ਉਸ ਤੋਂ ਬਾਅਦ ਵੀ 1995 ਚ ਇਹਨੂੰ ਜੀਵਨ ਜਾਚ ਦੱਸਿਆ ਗਿਆ, ਜੀਵਨ ਸ਼ੈਲੀ ਦੱਸਿਆ ਗਿਆ। ਪਰ ਅੱਜ ਦੇ ਦੌਰ ਦੇ ਵਿੱਚ ਇਹ ਜੀਵਨ ਸ਼ੈਲੀ ਥੋੜ੍ਹੀ ਜਿਹੀ ਬਦਲੀ ਨਜ਼ਰ ਆਉਂਦੀ ਹੈ। ਇਸੇ ਕਰਕੇ ਤੀਸਤਾ ਸਲਵਾੜ ਜਿਹੜੀ ਹੈ ਉਹ ਇਹਦੇ ਤੇ ਚਰਚਾ ਕਰਾਉਣੀ ਚਾਹੁੰਦੀ ਸੀ ਕਿ ਕੀ ਇਹ ਜੀਵਨ ਸ਼ੈਲੀ ਵਾਕਈ ਜੀਵਨ ਸ਼ੈਲੀ ਹੈ ਜਾਂ ਇਹ ਜੀਵਨ ਦੇ ਵਿੱਚ ਛਾਲੇ ਵੀ ਪਾਈ ਜਾਂਦੀ ਹੈ ਕਿਤੇ ਨਾ ਕਿਤੇ। ਪਰ ਸੁਪਰੀਮ ਕੋਰਟ ਨੇ ਜਿਸ ਤਰੀਕੇ ਦੇ ਨਾਲ ਪੈਰ ਪਿਛਾਂਹ ਖਿੱਚੇ ਆ, ਉਹ ਤੋਂ ਜਾਪਦਾ ਇਹ ਹੈ ਕਿ ਹਾਲੇ ਮੇਰੇ ਖਿਆਲ ਦੇ ਨਾਲ ਅਦਾਲਤ ਵੀ ਤਿਆਰ ਨਹੀਂ ਹੈ ਕਿ ਉਹ ਇਸ ਪੱਧਰ ਦਾ ਜਿਹੜਾ ਕੋਈ ਫੈਸਲਾ, ਕੋਈ ਨਿਰਣਾ ਕਰ ਸਕੇ। ਅਦਾਲਤ ਨੇ ਸਾਫ਼ ਕਰ ਦਿੱਤਾ ਕਿ ਉਹ ਹਾਲ ਦੀ ਘੜੀ ਇਸ ਤੋਂ ਆਪਣੇ ਆਪ ਨੂੰ ਵੱਖ ਰੱਖੇਗੀ। ਗਾਂਹ ਜੇ ਕੋਈ ਸੰਦਰਭ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਮਾਮਲਾ ਆਇਆ, ਉਹਦੇ ਤੇ ਇਹ ਜਿਹੜਾ ਸਾਫ਼ ਹੋ ਜਾਏਗਾ। ਪਰ ਇੱਕ ਸਵਾਲ ਇਹ ਉੱਠਣ ਡਿਆ ਹੁਣ ਕਿ ਜਿਹੜਾ ਕਾਨੂੰਨ ਸਿੱਖਾਂ ਨੂੰ ਧਾਰਾ 24 ਸੰਵਿਧਾਨ ਦੀ ਜਿਹੜੀ ਧਾਰਾ 24 ਦੇ ਅਧੀਨ ਹਿੰਦੂਆਂ ਦਾ ਹਿੱਸਾ ਦੱਸਦਾ ਹੈ, ਉਹ ਕਾਨੂੰਨ ਸਿੱਖਾਂ ਨੂੰ ਕਿਵੇਂ ਪਰਿਭਾਸ਼ਿਤ ਕਰ ਦਿੰਦਾ ਹੈ, ਜਾਂ ਦੂਸਰੇ ਘੱਟ ਗਿਣਤੀਆਂ ਦੇ ਜਿਹੜੇ ਧਰਮ ਹੈ ਉਹਨਾਂ ਨੂੰ ਕਿਵੇਂ ਪਰਿਭਾਸ਼ਿਤ ਕਰ ਦਿੰਦਾ। ਪਰ ਜਦੋਂ ਵਾਰੀ ਹਿੰਦੂਤਵ ਦੀ ਆਉਂਦੀ ਹੈ ਉਦੋਂ ਕਹਿ ਦਿੰਦਾ ਕਿ ਇਹਦੀ ਵਿਆਖਿਆ ਨਹੀਂ ਕੀਤੀ ਜਾ ਸਕਦੀ। ਖੈਰ, ਜਿਵੇਂ ਉਹ ਸਵਾਲ ਚੱਲੀ ਜਾਏਗਾ ਉਸੇ ਤਰ੍ਹਾਂ ਨਾਲ ਕੁਛ ਡੇਰੇ ਵਾਲਿਆਂ ਦਾ ਹੁਣ ਧੰਦਾ ਚੱਲੀ ਜਾਏਗਾ, ਕਿਉਂਕਿ ਇੱਥੇ ਐਤਕੀ ਸੁਪਰੀਮ ਕੋਰਟ ਦੇ ਇਸ ਫੈਸਲੇ ਤੇ ਨਿਗਾਹ ਲੱਗੀ ਸੀ ਕਿ ਇਹ ਚੀਜ਼ ਸਾਫ਼ ਹੋ ਜਾਏਗੀ ਕਿ ਧਰਮ, ਨਸਲ, ਜਾਤ, ਫਿਰਕੇ ਦੇ ਆਧਾਰ ਤੇ ਵੋਟ ਮੰਗੀ ਜਾ ਸਕਦੀ ਹੈ ਜਾਂ ਨਹੀਂ। ਕਿਉਂਕਿ ਮਸਲਾ ਇਸੇ ਚੀਜ਼ ਨੂੰ ਲੈ ਕੇ ਸੀ ਕਿ ਹਿੰਦੂਤਵ ਨੂੰ ਲੈ ਕੇ ਜਿਹੜੇ ਖੇਡ ਖੇਡੀ ਜਾਂਦੀ ਹੈ, ਚਾਹੇ ਰਾਮ ਮੰਦਿਰ ਆ, ਚਾਹੇ ਹੋਰ ਕੁਛ ਏਜੰਡੇ ਆ, ਉਹ ਜਾਇਜ਼ ਨੇ ਜਾਂ ਨਾਜਾਇਜ਼ ਨੇ। ਜੋ ਸਾਡਾ ਇੱਥੋਂ ਦਾ ਜਨਤਾ ਪ੍ਰਤੀਨਿਧ ਐਕਟ ਆ ਉਹਦੇ ਵਿੱਚ ਇਹ ਸਹੀ ਨੇ, ਵਾਜਬ ਨੇ, ਜਾਂ ਇਹ ਗੈਰ ਵਾਜਬ ਨੇ। ਸੋ ਇਹ ਇੱਕ ਉਮੀਦ ਦੀ ਘੜੀ ਸੀਗੀ, ਉਮੀਦ ਦੀ ਇੱਕ ਕਿਰਨ ਵੀ ਸੀਗੀ ਕਿ ਸੁਪਰੀਮ ਕੋਰਟ ਇਹਦੇ ਤੇ ਕੁਛ ਨਾ ਕੁਛ ਸਾਫ਼ ਕਰੇਗਾ। ਪਰ ਉਸ ਬਹੁਤ ਸਾਰੀਆਂ ਚੀਜ਼ਾਂ ਅਸਪਸ਼ਟ ਹੀ ਰਹਿ ਗਈਆਂ, ਉਸੇ ਤਰ੍ਹਾਂ ਹੀ ਪਰਦੇ ਦੇ ਹੇਠ ਹੀ ਰਹਿ ਗਈਆਂ। ਪਰ ਉਹ ਬੇਸ਼ੱਕ ਪਰਦੇ ਦੇ ਹੇਠ ਰਹਿ ਗਈਆਂ, ਸਵਾਲ ਬੇਸ਼ੱਕ ਜਿਹੜੇ ਆ ਉਹ ਹਵਾ 'ਚ ਤੈਰਦੇ ਰਹਿ ਗਏ। ਪਰ ਮੇਰੇ ਖਿਆਲ ਦੇ ਨਾਲ ਜਿਹੜੇ ਡੇਰੇ ਵਾਲੇ, ਕਈ ਇਹੋ ਜਿਹੇ ਡੇਰੇ ਆ ਜਿਨ੍ਹਾਂ ਦੇ ਨਾਮ ਨਾਲ ਸੱਚੇ ਸੌਦੇ ਲੱਗਦੇ ਆ ਤੇ ਵੋਟਾਂ ਦੇ ਉਹ ਸੌਦੇ ਕਰੀ ਜਾਂਦੇ ਆ। ਕਈ ਕੰਮਚੋਰ ਜਿਹੜੇ ਸੜਕਾਂ ਤੇ ਡੇਰੇ ਬਣਾ ਕੇ ਬੈਠੇ ਸੀ, ਬਾਅਦ ਦੇ ਵਿੱਚ ਲੋਕਾਂ ਨੂੰ ਜੋੜ ਕੇ ਬਹੁਤ ਵੱਡੇ ਕਹਿ ਲਈਏ ਕਿ ਪੜਦੇ ਦੇ ਸਿਆਸਤਦਾਨ ਵੀ ਬਣ ਗਏ। ਉਹਨਾਂ ਦੇ ਡੇਰਿਆਂ ਦੇ ਵਿੱਚ ਜੋ ਇਹ ਵੋਟਾਂ ਦੇ ਸੌਦੇ ਹੁੰਦੇ ਆ ਫਿਰ ਵੱਜਦੇ ਰਹਿਣਗੇ, ਕਿਉਂਕਿ ਸੁਪਰੀਮ ਕੋਰਟ ਨੇ ਉਸ ਚੀਜ਼ ਨੂੰ ਸਾਫ਼ ਨਹੀਂ ਕੀਤਾ। ਤੇ ਧਰਮ ਆਧਾਰਿਤ ਸਿਆਸਤ ਹੈ ਜਿਹੜੀ ਭਾਰਤ ਦੇ ਵਿੱਚ ਮੇਰੇ ਖਿਆਲ ਦੇ ਨਾਲ ਬਿਨਾਂ ਰੋਕ ਟੋਕ ਸਰਪਟ ਦੌੜਦੀ ਰਹੇਗੀ। ਠੀਕ ਹੈ ਜੀ। ਤੇ ਸੁਣਿਆ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲੇ ਨੇ ਕਿਹਾ ਕਿ ਸਿੱਖਿਆ ਅਧਿਕਾਰ ਕਾਨੂੰਨ 'ਚ ਕਾਫੀ ਬਦਲਾਵ ਹੋਵੇਗਾ ਹੁਣ। ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਚਰਚਾ ਕੀਤੀ ਸੀ ਕਿ ਜਦੋਂ RSS ਦੀ ਇੱਕ ਸਾਖ ਨੇ ਸੁਝਾਅ ਭੇਜ ਦਿੱਤਾ ਸੀ ਕਿ ਅੰਗਰੇਜ਼ੀ ਨੂੰ ਸਕੂਲਾਂ ਦੀਆਂ ਕੰਧਾਂ ਤੋਂ ਚਲਾ ਕੇ ਬਾਹਰ ਮਾਰੋ, ਮੈਂ ਉਦੋਂ ਹੀ ਕਿਹਾ ਸੀਗਾ ਕਿ ਇਹ ਹੁਣ ਸਿੱਖਿਆ ਅਧਿਕਾਰ ਐਕਟ ਦੇ ਵਿੱਚ ਕਿਤੇ ਨਾ ਕਿਤੇ ਤਬਦੀਲੀ ਲਿਆਉਣ ਨੂੰ ਫਿਰਦੇ ਆ। ਜੋ ਉਮੀਦ ਕੀਤੀ ਜਾ ਰਹੀ ਸੀ ਉਸੇ ਉਮੀਦ ਦੇ ਅਨੁਰੂਪ ਅੱਜ ਪ੍ਰਕਾਸ਼ ਜਾਵੜੇਕਰ ਜਿਹੜਾ ਮਨੁੱਖੀ ਸਰੋਤ ਵਿਕਾਸ ਦਾ
ਕੇਂਦਰੀ ਮੰਤਰੀ ਹੈ, ਉਹਨੇ ਸਾਫ਼ ਕਰ ਦਿੱਤਾ ਕਿ ਜਿਹੜੀ 5ਵੀਂ ਤੇ 8ਵੀਂ ਦੀ ਪ੍ਰੀਖਿਆ ਜਿਹੜੀ ਉਹ, ਕਿਉਂਕਿ ਸਾਰੇ ਰਾਜ ਹੈ ਜਿਹੜੇ, ਬਹੁਤ ਸਾਰੇ ਸਟੇਟ ਹੈ ਜਿਹੜੇ, ਉਹ ਇਹ ਚਾਹੁੰਦੇ ਆ ਕਿ ਬੋਰਡ ਦੀ ਪ੍ਰੀਖਿਆ ਜਿਹੜੀ ਦੁਬਾਰਾ ਤੋਂ ਸ਼ੁਰੂ ਕੀਤੀ ਜਾਵੇ। ਇਸ ਕਰਕੇ ਜਾਵੜੇਕਰ ਨੇ ਕਿਹਾ ਕਿ ਇਹਦੇ ਤੇ ਵਿਚਾਰ ਕੀਤਾ ਜਾ ਰਿਹਾ ਕਿ ਇਹਨੂੰ ਬਦਲਿਆ ਜਾਵੇ। ਦੂਜੀ ਗੱਲ ਉਹਨੇ ਇਹ ਕਹੀ ਕਿ 10ਵੀਂ ਦੀ ਜਿਹੜੀ ਪ੍ਰੀਖਿਆ ਹੈ ਉਹਦੇ ਤੇ ਵੀ ਵਿਚਾਰ ਕੀਤਾ ਜਾ ਰਿਹਾ ਕਿ ਉਹਦਾ ਵੀ ਜਿਹੜਾ ਹੈ ਪ੍ਰੀਖਿਆ ਲੈਣ ਦਾ ਕੋਈ ਢੰਗ ਹੈ ਉਹਦੇ 'ਚ ਵੀ ਰੱਦੋ ਬਦਲ ਕੀਤੀ ਜਾ ਸਕਦੀ ਹੈ। ਹਾਲਾਂਕਿ ਅੱਜ ਮਨੀਸ਼ ਸਿਸੋਦੀਆ ਜਿਹੜਾ, ਉਹਨੇ ਬਹੁਤ ਪਤੇ ਦੀ ਗੱਲ ਕਰ ਦਿੱਤੀ। ਉਹ ਕਹਿੰਦਾ ਜੀ ਕਿ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਕੀ ਹੋਇਆ, ਜਿਹੜਾ ਸਿੱਖਿਆ ਢਾਂਚੇ ਨਾਲ ਜੁੜਿਆ, ਇਹਦਾ ਨਾਂ ਸਿੱਖਿਆ ਮੰਤਰਾਲਾ ਹੋਣਾ ਚਾਹੀਦਾ। ਵੈਸੇ ਉਹਦੀ ਗੱਲ ਸੁੱਟਣ ਵਾਲੀ ਨਹੀਂ, ਆਮ ਬੰਦਾ ਸ਼ਸ਼ੋਪੰਚ ਪੈ ਜਾਂਦਾ ਕਿ ਇਹ ਮਨੁੱਖੀ ਸਰੋਤ ਵਿਕਾਸ ਮੰਤਰਾਲਾ ਕੀ ਹੈ। ਵੈਸੇ ਇਹ ਸਿੱਖਿਆ ਨੂੰ ਦੇਖਦਾ ਜੋ ਸਾਡੇ ਦੇਸ਼ ਦਾ ਸਿੱਖਿਆ ਦਾ ਢਾਂਚਾ ਹੈ। ਪਰ ਜੇ ਗੱਲ ਕਰੀਏ ਕਿ ਸਿੱਖਿਆ ਅਧਿਕਾਰ ਐਕਟ ਨੂੰ ਬਦਲਣ ਦੀ ਜਿਹੜੀ ਗੱਲ ਕੀਤੀ ਜਾ ਰਹੀ ਹੈ, ਖਾਸ ਤੌਰ ਤੇ 5ਵੀਂ ਤੇ 8ਵੀਂ, ਇਹਨੇ ਵੈਸੇ ਸਾਡੇ ਪੰਜਾਬ ਦੇ ਵਿੱਚ ਬਹੁਤ ਬੁਰੀ ਤਰ੍ਹਾਂ ਬੇੜਾ ਗਰਕ ਕੀਤਾ। ਆਹ ਜਿਹੜਾ ਇੱਕ ਤੇ ਹੁਣ ਰਿਜ਼ਲਟ ਡਿਕਲੇਅਰ ਹੋਇਆ 10ਵੀਂ ਦਾ, ਇਹਦੇ ਵਿੱਚ ਐਤਕੀ ਗ੍ਰੇਸ ਅੰਕਾਂ ਵਾਲਾ ਕਲੰਕ ਸਾਡੇ ਮੱਥੇ ਤੇ ਲੱਗਿਆ। ਜੇ ਪਿਛਲੇ ਸਾਲ ਦੇ ਰਿਜ਼ਲਟ ਤੇ ਚੱਲੀਏ ਤੇ ਉਦੋਂ 30,000 ਤੋਂ ਵੱਧ ਵਿਦਿਆਰਥੀ ਸੀ 10ਵੀਂ ਦਾ ਜਿਹੜਾ, ਉਹ ਪੰਜਾਬੀ ਦੇ ਵਿੱਚੋਂ ਹੀ ਲੁੜਕ ਗਿਆ ਸੀ, ਉਹ ਪੰਜਾਬੀ ਚੋਂ ਨਹੀਂ ਪਾਸ, ਉਹ ਹਿੱਸਾ ਲੱਗਾ। ਸੋ ਸਾਡਾ ਇਹਨੇ ਬਹੁਤ ਵੱਡੇ ਪੱਧਰ ਤੇ ਨੁਕਸਾਨ ਕੀਤਾ। ਖੁਦ ਪ੍ਰਕਾਸ਼ ਸਿੰਘ ਬਾਦਲ ਇਸ ਗੱਲ ਨੂੰ ਮੰਨਦਾ ਹੈ, ਖੁਦ ਦਲਜੀਤ ਸਿੰਘ ਚੀਮਾ ਸਿੱਖਿਆ ਮੰਤਰੀ ਹੈ ਜਿਹੜਾ, ਉਹ ਇਸ ਗੱਲ ਨੂੰ ਮੰਨਦਾ ਕਿ ਸਾਡਾ ਬੇੜਾ ਕਰਕੇ ਇਸ 8ਵੀਂ ਤੱਕ ਫੇਲ ਨਾ ਕਰਨ ਦੀ ਨੀਤੀ ਨੇ ਬਹੁਤ ਰੱਜ ਕੇ ਕੀਤਾ। ਇਹਦੇ ਪਿੱਛੇ ਜਿਹੜਾ ਭਾਰਤ ਸਰਕਾਰ ਦਾ ਲੌਜਿਕ ਸੀ, ਜੋ ਕਹਿ ਸਕਦੇ ਹਾਂ ਕਿ ਵੇਖਣ ਨੂੰ ਕੁਝ ਹੋਰ ਸੀ, ਹਾਥੀ ਦੇ ਦੰਦਾਂ ਵਾਂਗ, ਅੰਦਰ ਖਾਤੇ ਕੁਝ ਹੋਰ ਸੀ। ਗੱਲ ਦਰਅਸਲ ਇਹ ਸੀ ਕਿ ਇਹਨਾਂ ਨੇ ਆਪਣੀ ਜਿਹੜੀ ਲਿਟਰੇਸੀ ਰੇਸ਼ੋ ਹੁੰਦੀ ਹੈ, ਜਿਹਨੂੰ ਆਪਾਂ ਪੰਜਾਬੀ ਦੇ ਵਿੱਚ ਪੜ੍ਹਾਈ ਦਰ ਕਹਿ ਸਕਦੇ ਹਾਂ, ਉਸ ਪੜ੍ਹਾਈ ਦਰ ਨੂੰ ਵਧਾਉਣਾ ਸੀ। ਕਿਉਂਕਿ ਜੇ ਇੰਗਲੈਂਡ, ਡੈਨਮਾਰਕ ਇਹੋ ਜਿਹੇ ਮੁਲਕ ਦੇਖ ਲਈਏ ਤਾਂ ਉਹਨਾਂ ਦੀ ਰੇਸ਼ੋ ਹੈ ਜਿਹੜੀ ਲਗਭਗ 100% ਹੈ, ਲਗਭਗ 100% ਹੈ, ਨੇੜੇ ਆ 100% ਦੇ ਨੇੜੇ ਨੇ। ਇਹ ਵਿਕਸਿਤ ਦੇਸ਼ ਹੈ ਜਿਹੜੇ, ਹੋਰ ਵੀ ਬਹੁਤ ਸਾਰੇ ਦੇਸ਼ ਹੈ ਜਿਹੜੇ 95 ਤੋਂ ਉੱਤੇ ਆ। ਤੇ ਸਾਡੀ ਜੇ ਗੱਲ ਕਰੀਏ ਤੇ ਅਸੀਂ 2001 ਦੇ ਵਿੱਚ ਫਿਰਦੇ ਸਾਂ 64% ਤੇ, 64% ਤੇ ਫਿਰਦੇ ਸਾਂ 2001 ਦੇ ਵਿੱਚ, ਯਾਨੀ 21ਵੀਂ ਸਦੀ ਦੀ ਸ਼ੁਰੂਆਤ ਦੇ ਵਿੱਚ ਅਸੀਂ 64% ਤੇ ਸੀਗੇ। ਇਸ ਕਰਕੇ ਇਹਨਾਂ ਨੇ ਇਹੀ ਤੋੜ ਲੱਭਿਆ ਕਿ ਜਿਹੜੀ ਸਾਖਰਤਾ ਦਰ ਆ ਇਹਨੂੰ ਵਧਾਉਣ ਲਈ 8ਵੀਂ ਤੱਕ ਲੈ ਕੇ ਜਾਈਏ, ਕਿ ਘੱਟੋ ਘੱਟ ਸਾਡਾ ਇਹ ਤੇ ਹੋਵੇ ਕਿ ਜਿਹੜਾ ਹਰੇਕ ਬੱਚਾ ਉਹਨੂੰ 8ਵੀਂ ਤੱਕ ਤੇ ਬਣਾ ਦਈਏ ਬਾਊ ਕਿ 8ਵੀਂ ਪੜ੍ਹਿਆ ਹੀ ਪੜ੍ਹਿਆ। ਸੋ ਇਸ ਪਾਲਿਸੀ ਨੇ, ਜਿਹੜੀ ਲੁਕਵੀਂ ਪਾਲਿਸੀ ਸੀ, ਉਹਨੇ ਕਿਤੇ ਨਾ ਕਿਤੇ ਬਹੁਤ ਘਾਤਕ ਮਾਰ ਕੀਤੀ ਹੈ। ਸਾਡੇ ਪੰਜਾਬ ਦੇ ਵਿੱਚ ਸਕੂਲਾਂ ਵਾਲੇ ਮਾਸਟਰ ਵੀ ਉਹੋ ਜਿਹੇ ਹੋ ਗਏ ਕਿ ਬੱਚੇ ਤਾਂ ਫੇਲ ਹੋਣੇ ਨਹੀਂ, ਰਿਜ਼ਲਟ ਤਾਂ ਬਣਨਾ ਹੀ ਬਣਨਾ, ਉਹ ਵੀ ਵੇਸਲੇ ਹੋ ਗਏ, ਬੱਚੇ ਵੀ ਵੇਸਲੇ ਹੋ ਗਏ, ਮੁਕਾਬਲੇ ਦੀ ਭਾਵਨਾ ਵੀ ਮਰ ਗਈ। ਤੇ ਜਿਹੜੀ ਪੜ੍ਹਾਈ ਦੀ ਜ਼ਰੂਰਤ ਹੁੰਦੀ ਹੈ ਕਿ ਬੱਚਾ ਜਿਹੜਾ ਹਰੇਕ ਦਿਨ ਦੇ ਵਿੱਚ ਇੰਨੇ ਘੰਟੇ ਪੜ੍ਹੇ, ਆਪਣਾ ਹੋਮਵਰਕ ਕਰੇ, ਪ੍ਰੈਕਟਿਸ ਕਰੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਛੁੱਟੀਆਂ, ਜਿਹਦਾ ਅਸਰ ਪੰਜਾਬ ਦੇ ਵਿੱਚ ਤੇ ਖੁੱਲ੍ਹੇ ਰੂਪ ਦੇ ਵਿੱਚ ਦੇਖਿਆ ਜਾ ਸਕਦਾ। ਦੂਜੇ ਰਾਜਾਂ ਦੇ ਵਿੱਚ ਵੀ ਇਹੋ ਜਿਹਾ ਹਸ਼ਰ, ਇਹੋ ਜਿਹਾ ਹਾਲ ਹੈ ਪੜ੍ਹਾਈ ਦਾ। ਪਰ ਜੇ ਹੁਣ ਇਹ ਚੰਗੀ ਨੀਤ ਦੇ ਨਾਲ ਨੀਤੀ ਬਦਲਦੇ ਆ ਤੇ ਠੀਕ ਆ, ਸਵਾਗਤਯੋਗ ਹੋਏਗਾ। ਜੇ ਹੁਣ ਇਹ ਦਾੜੀ ਨਾਲੋਂ ਮੁੱਛਾਂ ਵਧਾ ਦੇਣ, ਪਿਛਲੇ ਵਾਲੀ ਦੇ ਸਰਕਾਰ ਨਾਲੋਂ ਵੀ ਕੁਝ ਹੋਰ ਐਸਾ ਵੈਸਾ ਨਾਲ ਕਰ ਦੇਣ, ਜਿਵੇਂ ਇਹਨਾਂ ਦੇ ਜਿਹੜੇ ਦੂਜੇ ਸਲਾਘੇ ਉਹ ਜਿਵੇਂ ਸਲਾਹਾਂ ਦੇਣ ਡਏ ਆ, ਕੁਝ ਐਸਾ ਵੈਸਾ ਇਹਨਾਂ ਨੇ ਕਰ ਦਿੱਤਾ, ਕੋਈ ਇਤਿਹਾਸ ਨੂੰ ਤੋੜਿਆ ਮਰੋੜਿਆ, ਫਿਰ ਉੱਥੇ ਸਿਆਪਾ ਪੈ ਜਾਣਾ। ਸੋ ਉਮੀਦ ਕਰਦੇ ਹਾਂ ਕਿ ਐਤਕੀ ਜਿਹੜਾ ਸਿੱਖਿਆ ਅਧਿਕਾਰ ਐਕਟ ਦੇ ਵਿੱਚ ਕੋਈ ਬਦਲਾਅ ਹੋਏਗਾ, ਉਹ ਸਾਰਥਕ ਹੋਏਗਾ, ਨਕਾਰਾਤਮਕ ਪੱਖ ਉਹਦਾ ਵੇਖਣ ਨੂੰ ਨਹੀਂ ਮਿਲੇਗਾ। ਜੇ ਐਤਕੀ ਵੀ ਆ ਗਿਆ ਤੇ ਫਿਰ ਸਾਨੂੰ ਸਮਝ ਲੈਣਾ ਚਾਹੀਦਾ ਹੈ ਕਿ ਬੇੜੀ ਡੁੱਬ ਗਈ। ਠੀਕ ਹੈ ਜੀ। ਤੇ ਸੁਣਿਆ ਕਿ ਬ੍ਰਾਜ਼ੀਲ ਦੀ ਇੱਕ ਕੰਪਨੀ ਭਾਰਤ ਸਮੇਤ 4 ਦੇਸ਼ਾਂ ਨੂੰ ਦੇਵੇਗੀ $20 ਕਰੋੜ ਦਾ ਜੁਰਮਾਨਾ, ਇਹਦੇ ਬਾਰੇ ਕੀ ਖਬਰ ਹੈ ਜੀ? ਅਸੀਂ ਮੇਕ ਇਨ ਇੰਡੀਆ ਦਾ ਨਾਰਾ ਲਾਉਂਦੇ ਹਾਂ, ਮੇਕ ਇਨ ਇੰਡੀਆ, ਮੇਕ ਇਨ ਇੰਡੀਆ, ਪਰ ਮੇਰੇ ਖਿਆਲ ਦੇ ਨਾਲ ਮੇਕ ਇਨ ਇੰਡੀਆ ਦਾ 100% ਨਾਰਾ ਸਾਰਥਕ ਹੋਣ ਲੱਗਿਆ, ਅਮਲੀ ਰੂਪ ਦੇ ਵਿੱਚ ਢਲਣ ਲੱਗਿਆ, ਸਾਨੂੰ ਹਾਲੇ ਬਹੁਤ ਲੰਮਾ ਸਫ਼ਰ ਤੈਅ ਕਰਨਾ ਪਏਗਾ, ਬਹੁਤ ਲੰਮਾ ਇੰਤਜ਼ਾਰ ਕਰਨਾ ਪਏਗਾ। ਕਿਉਂਕਿ ਛੋਟਾ ਸਾਜੋ ਸਮਾਨ ਹੈ ਜਿਹੜਾ ਰੱਖਿਆ ਮੰਤਰਾਲੇ ਨਾਲ, ਉਹ ਹਾਲੇ ਅਸੀਂ ਹੁਣ ਬਣਾਉਣਾ ਤਿਆਰ ਕਰਨਾ ਸ਼ੁਰੂ ਕੀਤਾ ਹੈ। ਜਦ ਕਿ ਰੱਖਿਆ ਦਾ ਬਹੁਤਾ ਸਾਜੋ ਸਮਾਨ ਹੈ ਜਿਹੜਾ ਸਾਡਾ,
ਉਹ ਬਾਹਰੋਂ ਖਰੀਦਿਆ ਜਾਂਦਾ ਹੈ। ਸੋ ਇਹ ਧੰਦਾ ਸੀਗਾ ਜਿਹੜਾ ਕਿਉਂਕਿ ਪਹਿਲਾਂ ਇਹ ਜ਼ਰੂਰਤ ਸੀ ਮੁਲਕ ਦੀ, ਬਾਅਦ ਦੇ ਵਿੱਚ ਇਹ ਧੰਦਾ ਬਣ ਗਿਆ। ਧੰਦਾ ਇਸ ਕਰਕੇ ਬਣ ਗਿਆ ਕਿਉਂਕਿ ਇਹਦੇ ਵਿੱਚੋਂ ਕਮਿਸ਼ਨ ਬਹੁਤ ਸਾਰਾ ਬਣਦਾ ਸੀਗਾ। ਫਿਰ ਇੱਥੇ ਦਲਾਲ ਉੱਠੇ, ਦਲਾਲਾਂ ਨੇ ਜਿਹੜੀਆਂ ਕੰਪਨੀਆਂ ਸੀ ਬਾਹਰਲੀਆਂ, ਉਹਨਾਂ ਦੇ ਨਾਲ ਤਾਰਾਂ ਜੋੜ ਲਈਆਂ, ਵੱਡੇ ਟਰਾਂਸਫਾਰਮਰਾਂ ਦੇ ਵਿੱਚ ਤਾਰਾਂ ਜੁੜ ਗਈਆਂ। ਸੌਦੇ ਆ ਜਿਹੜੇ ਉਹ ਐਸੇ ਸੌਦੇ ਹੋਣ ਲੱਗ ਪਏ ਜਿਨ੍ਹਾਂ ਦੇ ਵਿੱਚ ਅਸਲ ਦੇਸ਼ ਦੇ ਹਿੱਤ ਹੈ ਜਿਹੜੇ ਉਹ ਤੇ ਕਿਤੇ ਦੂਰ ਹੀ ਰਹਿ ਜਾਂਦੇ ਸੀ। ਹਿੱਤ ਜਿਹੜੇ ਉਹ ਚਿੱਟੇ ਕੱਪੜਿਆਂ ਵਾਲੇ ਤੇ ਜਾਂ ਜਿਹੜੀਆਂ ਕਾਲੀਆਂ ਟਾਈਆਂ ਵਾਲੇ ਸੀ ਉਹਨਾਂ ਦੇ ਪੂਰੇ ਜਾਂਦੇ ਸੀ। ਇੱਕ ਸਾਡੇ ਇੱਥੇ ਮੁਲਕ ਨੇ ਬ੍ਰਾਜ਼ੀਲ ਦੀ ਕੰਪਨੀ ਸੀਗੀ, ਉਹ ਐਮਰਾਇਨ, ਉਸ ਕੰਪਨੀ ਦੇ ਨਾਲ ਜਹਾਜ਼ਾਂ ਦਾ ਸੌਦਾ ਕੀਤਾ ਸੀ। ਉਸ ਖਰੀਦ ਦੇ ਵਿੱਚ ਜਿਹੜੀ ਉੱਥੋਂ ਦੀ ਕੰਪਨੀ ਸੀ ਉਹਨੇ ਇੱਥੋਂ ਦੇ ਦਲਾਲਾਂ ਨੂੰ ਰਿਸ਼ਵਤ ਦਿੱਤੀ ਸੀ। 4 ਮੁਲਕਾਂ ਦੇ ਨਾਲ ਸੌਦਾ ਹੋਇਆ ਸੀਗਾ ਉਹਦਾ। ਭਾਰਤ, ਇੱਕ ਤੇ ਭਾਰਤ ਸੀਗਾ, 3 ਮੁਲਕ ਹੋਰ ਸੀਗੇ। ਭਾਰਤ ਦੇ ਵਿੱਚ ਉਹਨਾਂ ਨੇ ਜੋ ਵੰਡੀ ਰਾਸ਼ੀ ਉਹ ਲਗਭਗ 57 ਲੱਖ ਡਾਲਰ ਦੀ ਸੀਗੀ, ਜਿਹੜੀ ਉਹਨਾਂ ਨੇ ਰਿਸ਼ਵਤ ਵਜੋਂ ਦਿੱਤੀ। ਰਿਸ਼ਵਤ ਦਲਾਲਾਂ ਨੂੰ ਦਿੱਤੀ ਜਾਂਦੀ ਹੈ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਜਿਹੜਾ ਸੌਦਾ ਤੋੜ ਚੜਾ ਦਿਓ, ਤੁਹਾਡੀ ਇੰਨੀ ਰਕਮ ਆ। ਹੁਣ ਦਲਾਲਾਂ ਦਾ ਕੰਮ ਹੀ ਇਹ ਆ ਕਿ ਉਹ ਜਿਵੇਂ ਕਹਿ ਦਿੰਦੇ ਹੁੰਦੇ ਆ ਕਿ ਲਾਗੀਆਂ ਨੇ ਲਾਗ ਲੈਣਾ, ਚਾਹੇ ਜਾਂਦੀ ਰੰਡੀ ਹੋ ਜਾਵੇ। ਉਹਨਾਂ ਦਾ ਕੰਮ ਆਪਣੀ ਦਲਾਲੀ ਤੱਕ ਸੀਮਤ ਆ। ਸੋ ਉਹਨਾਂ ਨੇ ਸੌਦਾ ਤੋੜ ਚੜਾ ਦਿੱਤਾ। ਬਾਅਦ ਦੇ ਵਿੱਚ ਰੌਲਾ ਪੈ ਗਿਆ। ਉਸ ਮਾਮਲੇ ਦੇ ਵਿੱਚ ਐਮਬਰਾਇਰ ਜਿਹੜੀ ਖਰੀਦੋ ਫਰੋਖਤ ਸੀ ਜਹਾਜ਼ਾਂ ਦੀ, ਉਸ ਮਾਮਲੇ ਦੇ ਵਿੱਚ CBI ਨੇ ਫਿਰ ਇੱਕ ਕੇਸ ਵੀ ਦਰਜ ਕੀਤਾ। ਜਾਂਚ ਪੜਤਾਲ ਤੋਂ ਬਾਅਦ ਉਸ ਬ੍ਰਾਜ਼ੀਲ ਦੇ ਵਿੱਚ ਉਸ ਕੇਸ ਦਾ ਵੀ ਅਸਰ ਪਿਆ। ਬਾਅਦ ਦੇ ਵਿੱਚ ਇਨਵੈਸਟੀਗੇਸ਼ਨ ਉੱਧਰ ਵੀ ਸ਼ੁਰੂ ਹੋਈ ਤੇ ਉਹਨਾਂ ਨੇ ਪਾਇਆ ਕਿ ਉਸ ਕੰਪਨੀ ਨੇ ਰਿਸ਼ਵਤ ਦਿੱਤੀ ਸੀ। ਪਰ ਰਿਸ਼ਵਤ ਦੇਣ ਤੋਂ ਬਾਅਦ ਉਸ ਕੰਪਨੀ ਨੇ ਜਿਹੜਾ ਮੁਨਾਫਾ ਕਮਾਇਆ, ਰਿਸ਼ਵਤ ਉਹਨਾਂ ਨੇ ਦਿੱਤੀ ਸੀ 57 ਲੱਖ ਡਾਲਰ ਦੀ, ਪਰ ਮੁਨਾਫਾ ਜਿਹੜਾ ਕਮਾਇਆ ਉਹ ਸੀ 20 ਕਰੋੜ ਦਾ, 20 ਲੱਖ ਕਰੋੜ ਡਾਲਰ ਦਾ। ਸੋ ਉਹ ਬਹੁਤ ਵੱਡਾ ਮੁਨਾਫਾ ਸੀ ਕਿ 20 ਕਰੋੜ ਡਾਲਰ ਜਿਹੜਾ ਉਹ ਕਮਾ ਕੇ ਸਿਰਫ ਤੇ ਸਿਰਫ 56 ਲੱਖ ਡਾਲਰ ਰਿਸ਼ਵਤ ਦੇ ਕੇ। ਸੋ ਇਸ ਕਰਕੇ ਜਦੋਂ ਹੁਣ ਮਾਮਲਾ ਗਿਆ ਨਿਆਂਪਾਲਿਕਾ ਦੇ ਵਿੱਚ, ਉੱਥੇ ਉਹ ਫੈਸਲਾ ਹੋਇਆ ਜਿਹੜਾ ਭਾਰਤ ਦੇ ਹਿੱਤ 'ਚ ਵੀ ਹੈ। ਕਹਿ ਸਕਦੇ ਹਾਂ ਕਿ ਉਸ ਕੰਪਨੀ ਤੇ ਹੁਣ 20 ਕਰੋੜ ਡਾਲਰ ਦਾ ਜਿਹੜਾ ਜੁਰਮਾਨਾ ਲਾਇਆ ਗਿਆ ਕਿ ਤੁਸੀਂ ਇਹਨਾਂ 4 ਮੁਲਕਾਂ ਨੂੰ ਇਹ ਅਦਾ ਕਰੋ। ਹੁਣ 4 ਮੁਲਕਾਂ ਨੂੰ ਜਿਹਦੇ ਵਿੱਚ ਭਾਰਤ ਵੀ ਸ਼ਾਮਲ ਆ, ਉਹ ਜੁਰਮਾਨਾ ਜਿਹੜਾ ਭਾਰਤ ਨੂੰ ਮਿਲੇਗਾ। ਕੁਛ ਹੱਦ ਤੱਕ ਜਿਹੜੀ ਰਿਸ਼ਵਤ ਆਈ, ਰਿਸ਼ਵਤਖੋਰੀ ਹੋਈ ਸੌਦੇਬਾਜ਼ੀ ਦੇ ਵਿੱਚ, ਉਹ ਭਰਪਾਈ ਹੋ ਗਈ ਹੈ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਸੌਦੇਬਾਜ਼ੀਆਂ ਰੁਕ ਜਾਣਗੀਆਂ। ਸਾਡੇ ਇੱਥੇ ਹਾਲੇ ਗਾਂਧੀ ਪਰਿਵਾਰ ਦਾ ਚਿਰਾਗ ਹੈ ਜਿਹੜਾ ਉਹ ਮੁਸ਼ਕਲਾਂ ਦੇ ਵਿੱਚ ਫਸਿਆ ਪਿਆ। ਥੋੜ੍ਹੇ ਦਿਨ ਹੀ ਹੋਏ ਆ ਵਰੁਣ ਗਾਂਧੀ ਇਸੇ ਚੱਕਰ ਦੇ ਵਿੱਚ ਹੀ ਆ, ਹਨੀ ਟਰੈਪ ਦੇ ਵਿੱਚ ਹੀ ਆ ਕਿ ਉਹ ਵੀ ਹਥਿਆਰਾਂ ਦੇ ਦਲਾਲਾਂ ਦੇ ਧੱਕੇ ਚੜ੍ਹ ਕੇ ਜਿਹੜੀਆਂ ਖੁਫੀਆ ਜਾਣਕਾਰੀਆਂ ਰੱਖਿਆ ਮੰਤਰਾਲੇ ਦੇ ਨਾਲ ਜੁੜੀਆਂ ਉਹ ਲੀਕ ਕਰਦਾ ਰਿਹਾ। ਉਸ ਮਾਮਲੇ ਤੇ ਤੁਸੀਂ ਦੇਖੋ ਕਿ ਨਾ ਤੇ ਕਾਂਗਰਸ ਦਾ ਕੋਈ ਪ੍ਰਤੀਕਰਮ ਆਇਆ, ਨਾ ਭਾਰਤੀ ਜਨਤਾ ਪਾਰਟੀ ਦਾ ਆਇਆ, ਨਾ ਹੀ ਕੋਈ ਇਨਵੈਸਟੀਗੇਸ਼ਨ ਅਥਾਰਟੀ ਅੱਗੇ ਆਈ ਹੈ ਕਿ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਲਈਓ। ਕਿਉਂਕਿ ਇੱਥੇ ਇਸ ਹਮਾਮ ਦੇ ਵਿੱਚ ਇਹ ਸਾਰੇ ਲੋਕ ਹੀ ਨੰਗੇ ਆ, ਸਾਰੀਆਂ ਪਾਰਟੀਆਂ ਵਾਲੇ ਹੀ ਜਿਹੜੇ ਆ ਉਹ ਮਲਾਈ ਕਿਤੇ ਨਾ ਕਿਤੇ ਖਾ ਜਾਂਦੇ ਆ। ਬਸ ਇਹਦੇ ਵਿੱਚ ਉਹੀ ਭਲਾ ਮਾਨਸ ਆ ਜਿਹਦਾ ਦਾ ਨਹੀਂ ਲੱਗਦਾ, ਜਿਹਦਾ ਦਾ ਲੱਗਦਾ ਉਹ ਫਿਰ ਉਹੋ ਜਿਹਾ ਹੋ ਜਾਂਦਾ। ਜੀ ਬਿਲਕੁਲ ਠੀਕ ਹੈ ਜੀ। ਤੇ ਪੰਜਾਬ ਸਰਕਾਰ ਨੇ ਕਹਿੰਦੇ ਕਿ 30,000 ਕੱਚੇ ਕਰਮਚਾਰੀਆਂ ਨੂੰ ਪੱਕਾ ਕਰ ਦਿੱਤਾ। ਇਹ ਦੀਵਾਲੀ ਤੋਂ ਪਹਿਲਾਂ ਇਹਨਾਂ ਕਰਮਚਾਰੀਆਂ ਲਈ ਖੁਸ਼ੀ ਦੀ ਗੱਲ ਆ ਕਿ 30,000 ਦੇ ਲਗਭਗ ਇਹ ਕਰਮਚਾਰੀ ਹੈ ਜਿਹੜੇ ਠੇਕੇ ਦੇ ਆਧਾਰਿਤ ਮੁਲਾਜ਼ਮ ਆ, ਉਹ ਪੱਕੇ ਕਰ ਦਿੱਤੇ ਗਏ ਆ। ਹਾਲਾਂਕਿ ਬਹੁਤ ਵੱਡੇ ਪੱਧਰ ਤੇ ਪ੍ਰਚਾਰ ਜਿਹੜਾ ਸ਼ੁਰੂ ਹੋ ਵੀ ਗਿਆ। ਸਰਕਾਰ ਨੇ ਆਪਣੇ ਪੱਧਰ ਤੇ ਪ੍ਰਚਾਰ ਕਰਨਾ ਸ਼ੁਰੂ ਵੀ ਕਰ ਦਿੱਤਾ ਕਿ ਅਸੀਂ ਕੱਚੇ ਕਰਮਚਾਰੀ ਹੈ ਜਿਹੜੇ ਪੱਕੇ ਕਰ ਦਿੱਤੇ ਆ। ਅੱਜ ਕੈਬਨਿਟ ਦੀ ਮੀਟਿੰਗ 'ਚ ਇਹ ਫੈਸਲਾ ਲਿਆ। ਉਸ ਤੋਂ ਬਾਅਦ ਨਾਲ ਦੀ ਨਾਲ ਟੈਲੀਵਿਜ਼ਨ ਡਿਬੇਟ ਵੀ ਸ਼ੁਰੂ ਹੋ ਗਏ ਇਸ ਮੁੱਦੇ ਤੇ, ਵਧਾਈਆਂ ਦਾ ਦੌਰ ਸ਼ੁਰੂ ਹੋ ਗਿਆ। ਕੱਲ੍ਹ ਨੂੰ ਸਫੇ ਦੇ ਇਸ਼ਤਿਹਾਰ ਵੀ ਲੱਗ ਜਾਣਗੇ ਸਰਕਾਰ ਵੱਲੋਂ ਅਖਬਾਰਾਂ ਦੇ ਵਿੱਚ। ਪਰ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਹਾਲੇ ਗੁੰਝਲਾਂ ਦੇ ਵਿੱਚ ਆ
ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਕੱਚੇ ਕਰਮਚਾਰੀ ਆ, ਜਿਹੜੇ ਪੱਕੇ ਕੀਤੇ ਗਏ ਆ ਉਹ 27,000 ਕੀਤਾ ਗਿਆ। ਦੱਸਦੇ ਤਾਂ 27,000 ਆ, ਪਰ ਕੁਝ ਰਿਪੋਰਟਾਂ ਮੀਡੀਆ ਦੀਆਂ ਉਹ 30,000 ਦੱਸਦੀਆਂ। ਚਲੋ 30,000 ਨੂੰ ਲੈ ਕੇ ਚੱਲ ਪੈਂਦੇ ਆ, ਤਾਂ 30,000 ਉਹਨਾਂ ਦੇ ਵਿੱਚੋਂ ਪੱਕਾ ਕੀਤਾ ਗਿਆ, ਜਿਹੜੀ ਗਿਣਤੀ ਕਾਫੀ ਹੈ। ਕਈ ਤੇ ਲੱਖ ਤੋਂ ਉੱਤੇ ਵੀ ਦੱਸਦੇ ਕਿ ਠੇਕਾਧਾਰਤ ਮੁਲਾਜ਼ਮ ਹੈ ਜਿਹੜੇ ਉਹ 1.5 ਲੱਖ ਦੇ ਕਰੀਬ ਆ, ਕਈ ਲੱਖ ਦੱਸਦੇ ਆ, ਕਈ ਤੋਂ ਥੋੜਾ ਘੱਟ ਵੀ ਦੱਸਦੇ ਆ। ਅਸਲ ਪੂਰਾ ਫਿਗਰ ਹੈ ਜਿਹੜਾ ਉਹ ਕਿੰਨਾ ਆ, ਇਹਦੇ ਬਾਰੇ ਮੈਨੂੰ ਇਲਮ ਨਹੀਂ ਹੈ, ਪਰ ਜਿੰਨਾ ਵੀ ਹੈ ਉਹ ਇਹ ਜਿਹੜੇ ਪੱਕੇ ਹੋਏ ਆ ਉਹ ਤੋਂ ਕਿਤੇ ਜ਼ਿਆਦਾ ਹੈ। ਦੂਜੀ ਗੱਲ ਕਿ ਇਹ ਸਪਸ਼ਟ ਨਹੀਂ ਹੋਇਆ ਕਿ ਇਹਨਾਂ ਨੂੰ ਹਾਲੇ ਬੇਸਿਕ ਪੇ ਤੇ ਪੰਜਾਬ ਸਰਕਾਰ ਰੱਖਣ ਜਾ ਰਹੀ ਹੈ, ਰੈਗੂਲਰ ਕਰਨ ਜਾ ਰਹੀ ਹੈ, ਜਾਂ ਫਿਰ ਜਿਹੜੇ ਉਹ ਦੂਸਰੇ ਭੱਤੇ ਹੁੰਦੇ ਆ ਉਹਨਾਂ ਨੂੰ ਉਹ ਮਿਲਣੇ ਸ਼ੁਰੂ ਹੋਣਗੇ। ਦੂਜੀ ਗੱਲ, ਜਿਵੇਂ ਹੁਣ ਰਮਸਾ ਦੇ ਅਧਿਆਪਕ ਆ, ਉਹਨਾਂ ਨੂੰ 40-40 ਹਜ਼ਾਰ ਤਨਖਾਹ ਮਿਲਦੀ ਹੈ। ਜੇ ਬੇਸਿਕ ਪੇ ਤੇ ਇਹ ਪੱਕੇ ਕਰਦੇ, ਜਿਵੇਂ ਕਿ ਪੰਜਾਬ ਸਰਕਾਰ ਨੇ ਪਹਿਲਾਂ ਹੀ ਨੇਮ ਬਣਾਇਆ ਹੋਇਆ ਕਿ 3 ਸਾਲ ਬੇਸਿਕ ਪੇ ਲਏਗਾ ਜਿਹੜਾ ਵੀ ਕੋਈ ਰੈਗੂਲਰ ਕਰਮਚਾਰੀ ਹੋਏਗਾ, ਤਾਂ ਫਿਰ ਉਹ 40,000 ਤੋਂ ਜੇ 16-17 ਹਜ਼ਾਰ ਤੇ ਆਉਣਗੇ ਤੇ ਉਹ ਕਿਵੇਂ ਮੰਨਣਗੇ, ਕਿਵੇਂ ਗੁਜ਼ਾਰਾ ਕਰਨਗੇ? ਇਹ ਵੀ ਇੱਕ ਸਵਾਲ ਆ। ਦੂਜਾ ਸਵਾਲ ਇਹ ਹੈ ਕਿ ਜਿਹੜੇ ਮਨਰੇਗਾ ਕਰਮਚਾਰੀ ਆ, ਇਹ ਜਿਨ੍ਹਾਂ ਨੂੰ ਇੱਥੇ ਧੱਕੇ ਖਾਂਦਿਆਂ ਨੂੰ 5-5 ਸਾਲ ਹੋ ਗਏ, 7-7 ਸਾਲ ਹੋ ਗਏ ਆ, ਉਹ ਕਿਹੜੀ ਮਾਂ ਨੂੰ ਮਾਸੀ ਆਖਣਗੇ? ਇਹ ਵੀ ਇੱਕ ਸਵਾਲ ਆ, ਕਿਉਂਕਿ ਪੰਜਾਬ ਸਰਕਾਰ ਨੇ ਦੱਸਦੇ ਆ ਕਿ ਉਹਨਾਂ ਨੂੰ ਪੱਕੇ ਕਰਨ ਤੋਂ ਇਨਕਾਰ ਕਰ ਦਿੱਤਾ। ਉਹ ਕਹਿੰਦੇ ਕਿ ਤੁਹਾਡੀ ਜਿਹੜੀ ਨੌਕਰੀ ਹੈ ਉਹ ਕੇਂਦਰ ਦੀ ਸਕੀਮ ਅਧੀਨ ਆ, ਅਸੀਂ ਤੁਹਾਨੂੰ ਨਹੀਂ ਪੱਕੇ ਕਰ ਸਕਦੇ। ਜਦ ਕਿ ਉਹ ਮਨਰੇਗਾ ਕਰਮਚਾਰੀ ਕਹਿੰਦੇ ਕਿ ਅਸੀਂ ਜੋ ਵੀ ਕਰਦੇ ਸਾਂ ਅਸੀਂ ਪੰਜਾਬ ਸਰਕਾਰ ਦੀ ਅਧੀਨਗੀ 'ਚ ਕਰਦੇ ਹਾਂ। ਸੋ ਉਹਨਾਂ ਦਾ ਵੀ ਪੇਚ ਫਸ ਗਿਆ, ਆਊਟਸੋਰਸਿੰਗ ਵਾਲਿਆਂ ਦਾ ਵੀ ਪੇਚ ਫਸ ਗਿਆ, ਕਿਉਂਕਿ ਬਹੁਤ ਸਾਰੇ ਮੁਲਾਜ਼ਮਾਂ ਨੂੰ ਇਹਨਾਂ ਨੇ ਇਹ ਕਹਿ ਕੇ ਬਾਹਰ ਰੱਖ ਦਿੱਤਾ ਹੈ ਇਸ ਸ਼ਰਤ ਦੇ ਵਿੱਚ ਕਿ ਜੀ ਇਹ ਆਊਟਸੋਰਸਿੰਗ ਭਰਤੀ ਹੈ। ਆਊਟਸੋਰਸਿੰਗ ਦਾ ਮਤਲਬ ਆਪਾਂ ਕਹਿ ਸਕਦੇ ਹਾਂ ਕਿ ਜੀ ਗਾਂ ਇਹ ਤਾਂ ਠੇਕੇਦਾਰਾਂ ਨੇ ਆਪਣੇ ਪੱਧਰ ਤੇ ਰੱਖੀ ਹੈ, ਸਾਡਾ ਇਹਦੇ ਨਾਲ ਕੋਈ ਲੱਲਾ ਖੱਕਾ ਨਹੀਂ, ਠੇਕੇਦਾਰ ਜਾਣਨ ਇਹ ਜਾਣਨ। ਉਹ ਹੁਣ ਰੌਲਾ ਪਾਉਂਦੇ ਕਿ ਇਹ ਬਿਲਕੁਲ ਗਲਤ ਆ, ਅਸੀਂ ਸਰਕਾਰ ਦੀ ਭਰਤੀ ਦੇ ਵਿੱਚ ਆਏ ਹਾਂ, ਜੋ ਠੇਕਾਧਾਰਤ ਭਰਤੀ ਸੀ ਅਸੀਂ ਠੇਕੇਦਾਰਾਂ ਥਰੂ ਭਰਤੀ ਨਹੀਂ ਹੋਏ। ਸੋ ਇਹ ਵੀ ਰੌਲਾ ਹੈ, ਇਹ ਵੀ ਸੰਭਾਵਨਾ ਹੈ ਜਿਹੜੀ ਉਹ ਵੀ ਕਿਤੇ ਨਾ ਕਿਤੇ ਸ਼ੰਕਾ ਬਣਦੀ ਜਾਂਦੀ ਹੈ ਕਿ ਕੋਈ ਜਾ ਕੇ ਉੱਥੇ ਰਿਟੀ ਨਾ ਫਾਈਲ ਕਰ ਦੇ, ਜਾਂ ਕਰੇ ਨਾ, ਕੋਈ ਕਰਾਈ ਦੇਵੇ ਤੇ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਰੁਕ ਜਾਵੇ। ਸਰਕਾਰ ਜਿਹੜੀ ਹੈ ਉਹ ਕਹਿਣ ਜੋਗੀ ਹੋ ਜਾਏ ਕਿ ਭਾਈ ਅਸੀਂ ਤੇ ਕਰਤਾ ਸੀ, ਸਾਡਾ ਤੇ ਕੋਈ ਕਸੂਰ ਨਹੀਂ, ਇਹ ਹੁਣ ਕਾਨੂੰਨ ਨੇ ਰੋਕ ਲਾ ਦਿੱਤੀ, ਅਸੀਂ ਕੀ ਕਰੀਏ? ਪਰ ਜੋ ਵੀ ਹੈ ਉਹ ਹਾਲੇ ਬਾਅਦ ਦੇ ਵਿੱਚ ਆ। ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸਪਸ਼ਟ ਹੋਣੀਆਂ ਉਹ ਹਾਲੇ ਸਮਾਂ ਪਾ ਕੇ ਸਪਸ਼ਟ ਹੋਣੀਆਂ। ਜੋ ਕਾਨੂੰਨੀ ਦਾਅ ਪੇਚ ਹਾਲੇ ਖੇਡੇ ਜਾਣੇ ਆ ਉਹ ਸਮਾਂ ਪਾ ਕੇ ਖੇਡੇ ਜਾਣੇ ਆ। ਪਰ ਹਾਲ ਦੀ ਘੜੀ ਜੋ ਪੱਕੇ ਹੋ ਗਏ ਆ ਅਸੀਂ ਉਹਨਾਂ ਨੂੰ ਮੁਬਾਰਕ ਦੇ ਸਕਦੇ ਹਾਂ, ਜੋ ਰਹਿ ਗਏ ਆ ਅਸੀਂ ਉਹਨਾਂ ਨੂੰ ਧਰਵਾਸ ਦੇ ਸਕਦੇ ਹਾਂ, ਤੇ ਪੰਜਾਬ ਸਰਕਾਰ ਨੂੰ ਵੀ ਅਸੀਂ ਵਧਾਈ ਦੇ ਸਕਦੇ ਹਾਂ ਕਿ ਭਾਈ ਤੁਸੀਂ ਕੰਮ ਚੰਗਾ ਕੀਤਾ ਹੈ। ਨਾਲ ਡਬਲ ਵਧਾਈ ਵੀ ਕਰ ਸਕਦੇ ਹਾਂ, ਕਿਉਂਕਿ ਜੇ 27,000 ਆ ਤੇ 27,000 ਨੂੰ ਕੋਈ 2-4 ਨਾਲ ਗੁਣਾ ਕਰ ਲਓ, ਵੋਟਾਂ ਥੋੜ੍ਹੀਆਂ ਜਿਹੀਆਂ ਇਹਨਾਂ ਦੀਆਂ ਵੱਧ ਸਕਦੀਆਂ, ਜੋ ਇਹਨਾਂ ਦਾ ਵੋਟ ਬੈਂਕ ਹੈ ਉਹਦੇ 'ਚ ਵੀ ਇਜ਼ਾਫਾ ਹੋਏਗਾ। ਸੋ ਸਾਰਿਆਂ ਨੂੰ ਵਧਾਈ ਵੀ ਦੇ ਸਕਦੇ ਹਾਂ ਤੇ ਸਾਰਿਆਂ ਨੂੰ ਧਰਵਾਸ ਵੀ ਦੇ ਸਕਦੇ ਹਾਂ ਕਿ ਭਾਈ ਧਰਵਾਸ ਰੱਖਣੀ ਚਾਹੀਦੀ। ਆਉਣ ਵਾਲੇ ਸਮੇਂ 'ਚ ਜਿਹੜੇ ਰਹਿ ਗਏ ਆ ਉਹ ਵੀ ਪੱਕੇ ਹੋਣਗੇ। ਪਰ ਹਾਲ ਦੀ ਘੜੀ ਅਕਾਲੀ ਦਲ ਪੂਰੇ ਸ਼ਬਾਬ ਤੇ ਆ ਕਿ ਲਓ ਜੀ ਅਸੀਂ ਕੱਚੇ ਕਾਮਿਆਂ ਨੂੰ ਪੱਕੇ ਕਰ ਦਿੱਤਾ, ਪਰ ਪੱਕੇ ਕਰਨ ਤੋਂ ਪਹਿਲਾਂ ਡਾਂਗਾ ਮਾਰ ਕੇ ਉਹਨਾਂ ਨੂੰ ਡਾਂਗਾ ਝੱਲਣ ਜੋਗੇ ਪੱਖੋਂ ਵੀ ਇਹਨਾਂ ਨੇ ਪੱਕੇ ਕਰ ਦਿੱਤਾ। ਠੀਕ ਹੈ ਜੀ। ਤੇ ਜਿਹੜੀ ਅਗਲੀ ਖਬਰ ਹੈ ਜੀ, ਪਤਾ ਲੱਗਿਆ ਕਿ ਭਾਈ ਗੁਰਬਖਸ਼ ਸਿੰਘ ਨੇ ਇੱਕ ਚੇਤਾਵਨੀ ਦਿੱਤੀ ਹੈ ਤੇ ਕਹਿੰਦੇ ਆ ਕਿ ਦੁਬਾਰਾ ਕਰਨਗੇ ਆਪਣਾ ਅੰਦੋਲਨ। ਗੁਰਬਖਸ਼ ਸਿੰਘ ਚੇਤਾ ਵਿਸਰਿਆ ਪਿਆ ਸੀ ਗੁਰਬਖਸ਼ ਸਿੰਘ ਦਾ, ਤੇ ਆ 2 ਦਿਨ ਹੋ ਗਏ ਗੁਰਬਖਸ਼ ਸਿੰਘ ਫਿਰ ਸੁਰਖੀਆਂ ਦੇ ਵਿੱਚ ਆ ਗਿਆ। ਪਹਿਲਾਂ ਉਹ ਜਿਹੜੇ ਮਤਵਾਜ਼ੀ ਜਥੇਦਾਰ ਉਹਨਾਂ ਦੇ ਕੋਲ ਗਿਆ, ਇੱਕ ਵੀਡੀਓ ਵਾਇਰਲ ਹੋਈ, ਉਹਦੇ 'ਚ ਬੇਨਤੀ ਕਰਦਾ ਜੀ ਕਿ ਮੈਨੂੰ ਮਾਫ਼ੀ ਦੇ ਦਿਓ, ਤੇ ਉਹ ਵੀ ਕਹਿੰਦੇ ਕਿ ਕੋਈ ਗੱਲ ਨਹੀਂ, ਤੁਸੀਂ ਲਿਖਤੀ ਰੂਪ ਦੇ ਵਿੱਚ ਦਿਓ, ਅਸੀਂ ਵਿਚਾਰਾਂਗੇ ਇਹ ਮਸਲਾ। ਉਸ ਤੋਂ ਬਾਅਦ ਪਤਾ ਨਹੀਂ ਮਾਫ਼ੀ ਮਿਲੀ ਹੈ ਜਾਂ ਨਹੀਂ ਮਿਲੀ ਉੱਥੋਂ। ਨਾਲ ਦੀ ਨਾਲ ਬਹੁਤ ਵੱਡੇ ਅਖਬਾਰ ਦੇ ਵਿੱਚ ਗੁਰਬਖਸ਼ ਸਿੰਘ ਦਾ ਇੱਕ ਬਿਆਨ ਆ ਗਿਆ। ਬਿਆਨ ਕਾਹਦਾ ਆ ਗਿਆ? ਬਿਆਨ ਨਹੀਂ, ਆਪਾਂ ਤੂਫਾਨ ਹੀ ਕਹਿ ਸਕਦੇ ਹਾਂ। ਬਿਆਨ ਦੇ ਵਿੱਚ ਹੀ ਤੂਫਾਨ ਸੀ। ਇਹਨੇ ਸਿੱਧੇ ਰੂਪ ਦੇ ਵਿੱਚ 2 ਚੀਜ਼ਾਂ ਜਿਹੜੀਆਂ ਉਹ ਸਾਫ਼ ਕੀਤੀਆਂ ਨੇ। ਇੱਕ ਤੇ ਇਹ ਕਿ 19 ਸਤੰਬਰ ਨੂੰ ਇਹਨੇ ਗੁਰਬਖਸ਼ ਸਿੰਘ ਨੇ ਆਪ ਕਿਹਾ ਕਿ ਮੈਂ ਉਪ ਮੁੱਖ ਮੰਤਰੀ ਨੂੰ ਮਿਲਿਆ
ਸੁਖਬੀਰ ਸਿੰਘ ਬਾਦਲ ਨੂੰ, ਤੇ ਉਹਨੇ ਭਰੋਸਾ ਦਿੱਤਾ ਸੀ ਕਿ ਜਲਦੀ ਅਫਸਰਾਂ ਨਾਲ ਮੀਟਿੰਗ ਕਰਕੇ ਜਿਹੜੀ ਹੈ ਵਾਜਬ ਕਾਰਵਾਈ ਕੀਤੀ ਜਾਏਗੀ। ਦੂਜਾ, ਇਹਨੇ ਇਹ ਕਿਹਾ ਹੈ ਕਿ ਬੰਦੀ ਛੋੜ ਦਿਹਾੜੇ ਤੱਕ ਜੇ ਗੁਰਮੀਤ ਸਿੰਘ, ਸ਼ਮਸ਼ੀਰ ਸਿੰਘ, ਲਖਵਿੰਦਰ ਸਿੰਘ, ਲਾਲ ਸਿੰਘ, ਗੁਰਦੀਪ ਸਿੰਘ ਖਹਿਰਾ, ਇਹ ਜਿਹੜੇ ਨਜ਼ਰਬੰਦ ਸਿੱਖ ਆ, ਜੇਕਰ ਇਹਨਾਂ ਦੀ ਰਿਹਾਈ ਨਾ ਹੋਈ ਤੇ ਮੈਂ ਅੰਦੋਲਨ ਦੁਬਾਰਾ ਕਰਾਂਗਾ। ਭੁੱਖ ਹੜਤਾਲ ਦਾ ਨਾਂ ਨਹੀਂ ਲਿਆ ਗੁਰਬਖਸ਼ ਸਿੰਘ ਨੇ, ਅੰਦੋਲਨ ਕਿਹਾ। ਐਤਕੀ ਸ਼ਾਇਦ ਹੋ ਸਕਦਾ ਭੁੱਖ ਹੜਤਾਲ ਨਾ ਹੋਵੇ, ਅੰਦੋਲਨ ਦੂਜੀ ਤਰ੍ਹਾਂ ਦਾ ਹੋਵੇ, ਕਿਉਂਕਿ ਭੁੱਖ ਹੜਤਾਲਾਂ ਇੰਨੀਆਂ ਹੋ ਚੁੱਕੀਆਂ ਕਿ ਹੁਣ ਸੋਸ਼ਲ ਮੀਡੀਆ ਤੇ ਕਈ ਸੱਜਣ ਇਹਨੂੰ ਗੁਰਬਖਸ਼ ਸਿੰਘ ਉਰਫ ਭੁੱਖ ਹੜਤਾਲੀਆ ਵੀ ਕਹਿਣ ਲੱਗ ਪਏ ਆ। ਕਈ ਸੱਜਣ ਇੱਥੋਂ ਤੱਕ ਟਿਚਕਰਾਂ ਕਰ ਜਾਂਦੇ ਆ ਕਿ ਗੁਰਬਖਸ਼ ਸਿੰਘ ਦੀ ਕਾਰ ਜਾਂ ਤੇ ਉਹ ਪੁਰਾਣੀ ਹੋ ਗਈ ਹੋਣੀ ਆ ਜਾਂ ਕੋਈ ਹੋਰ ਲੋੜ ਪੈ ਗਈ ਹੋਣੀ ਆ, ਕਿਉਂਕਿ ਆਮ ਤੌਰ ਤੇ ਗੁਰਬਖਸ਼ ਸਿੰਘ ਉਦੋਂ ਹੀ ਬਾਹਰ ਆਉਂਦਾ ਜਦੋਂ ਕੋਈ ਨਾ ਕੋਈ ਆਪਣੀ ਨਿੱਜੀ ਜ਼ਰੂਰਤ ਹੋਵੇ। ਹੁਣ ਪਤਾ ਨਹੀਂ ਕੀ ਗੱਲ ਸੱਚੀ ਹੈ, ਪਰ ਹਾਲ ਦੀ ਘੜੀ ਗੁਰਬਖਸ਼ ਸਿੰਘ ਹੈ ਜਿਹੜਾ ਉਹ ਦੁਬਾਰਾ ਮੈਦਾਨ ਦੇ ਵਿੱਚ ਆ। ਪਤਾ ਨਹੀਂ ਹੁਣ ਭੁੱਖ ਹੜਤਾਲ ਕਰੇਗਾ, ਅੰਦੋਲਨ ਕਰੇਗਾ, ਜੋ ਵੀ ਕਰੇਗਾ ਐਤਕੀ ਉਸ ਪੱਧਰ ਦਾ ਕਰੇਗਾ ਜਿਸ ਪੱਧਰ ਦੇ ਪਿਛਲੇ ਦੋ ਇਹਨੇ ਡਰਾਮੇ ਜੇ ਕੀਤੇ ਆ, ਉਹ ਉਸ ਪੱਧਰ ਤੇ ਕਰ ਸਕੇਗਾ। ਉਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ, ਕਿਉਂਕਿ ਐਤਕੀ ਉਹ ਲੋਕ ਵੀ ਇਹਦੀ ਆਲੋਚਨਾ ਕਰਨ ਡਏ ਆ ਜਿਨ੍ਹਾਂ ਨੇ 2 ਮਹੀਨੇ ਆਪਣੀ ਫੇਸਬੁੱਕ ਪ੍ਰੋਫਾਈਲ ਤੋਂ ਇਹਦੀ ਫੋਟੋ ਨਹੀਂ ਸੀ ਲਾਈ। ਸੋ ਉਸ ਮਾਹੌਲ ਦੇ ਵਿੱਚ ਗੁਰਬਖਸ਼ ਸਿੰਘ ਦੁਬਾਰਾ ਇਹ ਸੰਘਰਸ਼ ਜਿਹੜਾ ਵਿੱਢ ਸਕੇਗਾ, ਇਹਦੇ ਲਈ ਇੱਕ ਖੁਦ ਚੁਣੌਤੀ ਆਪਣੇ ਆਪ ਲਈ। ਪਰ ਦੂਸਰੀ ਗੱਲ ਹੈ ਜਿਹੜੀ ਆਲੋਚਨਾ ਨੂੰ ਲਾਂਭੇ ਕਰਕੇ, ਇੱਕ ਚੀਜ਼ ਮੈਂ ਜ਼ਰੂਰ ਕਹਾਂਗਾ ਕਿ ਗੁਰਬਖਸ਼ ਸਿੰਘ ਨੇ ਜੋ ਕੀਤਾ ਉਹ ਠੀਕ ਆ ਕਿ ਆਪਦੀ ਕੌਮ ਨੂੰ ਨਮੋਸ਼ੀ ਦੇਣ ਵਾਲਾ ਕੰਮ ਕੀਤਾ ਇਹਨੇ ਦੋਵੇਂ ਵਾਰੀ। ਪਰ ਇੱਕ ਮਸਲੇ ਤੇ ਇਹ ਬੰਦਾ ਜਿਹੜਾ ਉਹ ਨੰਬਰਾਂ ਦਾ ਹੱਕਦਾਰ ਹੈ, ਉਹ ਇਹ ਹੈ ਕਿ ਇਸ ਬੰਦੇ ਨੇ ਉਹ ਮੁੱਦਾ ਜਿਹੜਾ ਉਜਾਗਰ ਕੀਤਾ ਜਿਹੜਾ ਮੁੱਦਾ ਲੋਕਾਂ ਦੇ ਜ਼ਿਹਨ ਦੇ ਵਿੱਚ ਨਹੀਂ ਸੀ। ਜੀ ਠੀਕ ਹੈ ਜੀ। ਤੇ ਡਾਕਟਰ ਰਾਜਕੁਮਾਰ ਵੇਰਕਾ ਨੇ ਇੱਕ ਦਾਅਵਾ ਕੀਤਾ ਆ ਕਿ ਬਾਦਲ ਪਿੰਡ ਦੇ ਲੋਕ 60% ਨਸ਼ੇੜੀ ਨੇ। ਇਹਦੇ ਵਿੱਚ ਕਿੰਨੀ ਕੁ ਸੱਚਾਈ ਨਜ਼ਰ ਆਉਂਦੀ ਹੈ? ਡਾਕਟਰ ਰਾਜਕੁਮਾਰ ਵੇਰਕਾ ਜਿਹੜਾ ਉਹ ਜਦੋਂ ਬੋਲਦਾ ਤੇ ਫਿਰ ਕਈ ਵਾਰ ਬਹੁਤਾ ਹੀ ਬੋਲ ਜਾਂਦਾ ਹੈ, ਤੋਲਦਾ ਨਹੀਂ, ਘੱਟ ਤੋਲਦਾ, ਬੋਲਦਾ ਬਹੁਤਾ ਹੈ। ਇਹ ਨਵਜੋਤ ਸਿੱਧੂ ਦੇ ਸ਼ਹਿਰ ਦਾ ਹੀ ਹੈ, ਅੰਮ੍ਰਿਤਸਰ ਦਾ, ਤੇ ਕਈ ਵਾਰ ਨਵਜੋਤ ਸਿੱਧੂ ਦੇ ਅੰਦਾਜ਼ ਦੇ ਵਿੱਚ ਹੀ ਚੱਲ ਪੈਂਦਾ, ਸਿੱਧਾ ਹੀ ਚੱਲ ਪੈਂਦਾ। ਇਹਨੇ ਹੁਣ ਚੈਲੰਜ ਵੀ ਕੀਤਾ ਤੇ ਇੱਕ ਦਿਲਚਸਪ ਆંકੜਾ ਵੀ ਦਿੱਤਾ। ਇਹ ਕਹਿੰਦਾ ਜੀ ਕਿ ਬਾਦਲ ਪਿੰਡ ਦੇ ਵਿੱਚ ਤੁਸੀਂ ਸਰਵੇ ਕਰਾ ਲਓ, ਜੇ 60% ਤੋਂ ਘੱਟ ਨਸ਼ੇੜੀ ਨਿਕਲ ਆਉਣ ਮੈਂ ਸਿਆਸਤ ਛੱਡ ਦਿਆਂਗਾ। ਨਾਲ ਇਹ ਵੀ ਕਿਹਾ ਕਿ ਕੋਈ ਵੀ ਲੰਬੀ ਹਲਕੇ ਦੇ ਪਿੰਡ ਕੱਢ ਲਓ, 10-20 ਕੱਢ ਲਓ, 5 ਕੱਢ ਲਓ, ਉਹਨਾਂ 'ਚ ਸਰਵੇ ਕਰਾ ਲਓ, ਜੇ 60% ਤੋਂ ਵੱਧ ਨਾ ਨਿਕਲ ਤੇ ਮੈਨੂੰ ਫੜ ਲਿਓ। ਹੁਣ ਕਮਾਲ ਦੀ ਗੱਲ ਇਹ ਆ ਕਿ ਇੱਕ ਬੰਦਾ ਜਿਹੜਾ ਬਾਦਲ ਪਿੰਡ ਤੋਂ ਜਾਂ ਲੰਬੀ ਹਲਕੇ ਤੋਂ 250 ਕਿਲੋਮੀਟਰ ਦੂਰ ਬੈਠਾ ਹੈ, ਉਹ ਕਿਹੜੀ ਖੁਰਦਬੀਨ ਦੇ ਨਾਲ ਇਹ ਸਭ ਕੁਛ ਵਹਿੰਦਾ ਪਿਆ, ਕਿਉਂਕਿ ਹਾਲੇ ਤੱਕ 2001 ਤੋਂ ਬਾਅਦ ਨਾ ਕੋਈ ਠੋਸ ਸਟੱਡੀ ਹੋਈ ਹੈ ਪੰਜਾਬ ਦੇ ਵਿੱਚ, ਨਾ ਕੋਈ ਸਰਵੇ ਹੋਇਆ ਇਸ ਤਰ੍ਹਾਂ ਦਾ ਜਿਹਦੇ ਤੋਂ ਆਪਾਂ ਕੋਈ ਆંકੜਾ ਲੈ ਸਕੀਏ ਜਾਂ ਜਿਹਦੇ ਤੋਂ ਆਪਾਂ ਕੋਈ ਕਿਆਫਾ ਲਾ ਸਕੀਏ ਕਿ ਇੰਨੇ ਕੁ ਨਸ਼ੇੜੀ ਪੰਜਾਬ ਦੇ ਵਿੱਚ ਹੋ ਸਕਦੇ ਆ। ਹੁਣ ਇਹ ਪਤਾ ਨਹੀਂ ਕਿਹੜੀ ਦੂਰਬੀਨ ਲਾਈ ਬੈਠਾ ਉੱਥੇ। ਹੁਣ ਜੋ ਸੁਖਬੀਰ ਸਿੰਘ ਬਾਦਲ ਕਹਿੰਦਾ ਹੈ, ਗੱਲ ਉਹ ਵੀ ਮੰਨਣ 'ਚ ਨਹੀਂ ਆਉਂਦੀ, ਜੋ ਗੱਲ ਡਾਕਟਰ ਵੇਰਕਾ ਕਹਿ ਰਿਹਾ ਮੰਨਣ 'ਚ ਉਹ ਵੀ ਨਹੀਂ ਆਉਂਦੀ। ਪਰ ਇਸ ਮੰਨਣ ਮਨਾਉਣ ਦੇ ਚੱਕਰ ਦੇ ਵਿੱਚੋਂ ਇੱਕ ਚੀਜ਼ ਜਿਹੜੀ ਹੈ ਉਹ ਇਹ ਸਪਸ਼ਟ ਜ਼ਰੂਰ ਹੋ ਜਾਂਦੀ ਹੈ ਕਿ ਇਹਨਾਂ ਨੇ ਜਿਵੇਂ ਕਹਿ ਦਿੰਦੇ ਹੁੰਦੇ ਨਾ, ਖਾਇਆ ਪੀਆ ਕੁਛ ਨਹੀਂ, ਗਲਾਸ ਤੋੜਾ 12 ਨੇ, ਕਿ ਇਹਨਾਂ ਨੇ ਕਰਨਾ ਕਰਾਉਣਾ ਕੱਖ ਨਹੀਂ, ਬਸ ਲੋਕਾਂ ਨੂੰ ਉਲਝਾਉਣਾ। ਕੋਈ 60% 'ਚ ਉਲਝਾਈ ਜਾਂਦਾ, ਕੋਈ 1% 'ਚ ਉਲਝਾਈ ਜਾਂਦਾ। ਡਾਕਟਰ ਵੇਰਕਾ ਨੂੰ ਪੁੱਛਣ ਵਾਲਾ ਹੋਵੇ ਕਿ ਤੁਸੀਂ ਆਪ ਇੱਕ ਬਹੁਤ ਵੱਡੇ ਅਹੁਦੇ ਤੋਂ ਘੱਟ ਗਿਣਤੀਆਂ ਦੇ ਉਪ ਚੇਅਰਮੈਨ ਆ, ਦੂਸਰੀ ਗੱਲ ਕਿ ਇਹ ਆਪ MLA ਆ, ਤੀਜੀ ਗੱਲ ਕਿ ਇਹਨਾਂ ਦੀ ਪਾਰਟੀ ਹੈ ਜਿਹੜੀ ਵਿਰੋਧੀ ਧਿਰ ਦੇ ਵਿੱਚ ਆ, ਚੌਥੀ ਗੱਲ ਕਿ 2014 ਤੱਕ ਕੇਂਦਰ ਸਰਕਾਰ ਇਹਨਾਂ ਦੀ ਜਿਹੜੀ ਆ ਸੱਤਾ ਤੇ ਕਾਬਜ਼ ਰਹੀ ਆ, ਕਾਂਗਰਸ ਦੀ। ਸਾਰਾ ਕੁਛ ਤੁਹਾਡੇ ਕੋਲ ਸੀ, ਤੁਸੀਂ ਪਾਵਰ ਦੇ ਵਿੱਚ ਵੀ, ਤੁਸੀਂ ਅਹੁਦਿਆਂ ਤੇ ਲੋਕ ਵੀ ਬੈਠੇ ਹੋ। ਜੇ ਪੰਜਾਬ ਦੀ ਹਾਲਤ ਇੰਨੀ ਮਾੜੀ ਹੈ, ਸੁਖਬੀਰ ਬਾਦਲ ਕੁਛ ਨਹੀਂ ਕਰਦਾ, ਸਾਰਾ ਕੁਛ ਕੀਤਾ ਕਰਾਇਆ ਅਕਾਲੀ ਭਾਜਪਾ ਸਰਕਾਰ ਨੇ ਆ, ਤੇ ਤੁਸੀਂ ਦੱਸੋ ਕਿ ਤੁਸੀਂ ਅੱਜ ਤੱਕ ਨਸ਼ੇ ਦੇ ਵਿਰੋਧ ਦੇ ਵਿੱਚ ਕਿਹੜੀ ਸਮਾਜਿਕ ਲਹਿਰ ਉਸਾਰੀ ਹੈ, ਕਿਹੜੀ ਤੁਸੀਂ ਚੇਤਨਤਾ ਲਹਿਰ ਚਲਾਈ ਹੈ ਪੰਜਾਬ ਦੇ ਵਿੱਚ, ਕਿਹੜੀ ਲੜਾਈ ਲੜੀ ਹੈ ਤੁਸੀਂ? ਜ਼ਮੀਨੀ ਲੜਾਈ ਤੇ ਦੱਸੋ ਕਿ ਅੱਜ ਤੱਕ ਅਸੀਂ ਆਹ ਲੜੀ ਹੈ। ਸੋ ਇਹ ਲੜਾਈ ਅਖਬਾਰੀ ਲੜਾਈ ਲੜੀ ਜਾ ਰਹੇ ਆ, ਇਹ ਲੜਾਈ ਮੂੰਹ ਜ਼ੁਬਾਨੀ ਲੜਾਈ ਲੜੀ ਜਾ ਰਹੇ ਆ। ਇਹਨਾਂ ਨੇ ਕੀਤਾ ਕਰਾਇਆ ਕੱਖ ਨਹੀਂ। ਦੋਵੇਂ ਪਾਰਟੀਆਂ ਨੂੰ ਅਖਬਾਰਾਂ 'ਚ ਬਿਆਨ ਦੇਣ ਦਾ ਤੇ ਹੱਕ ਹੋ ਸਕਦਾ ਹੈ,
ਪਰ ਜੇ ਇਹ ਕਹਿਣ ਕਿ ਅਸੀਂ ਜ਼ਮੀਨੀ ਪੱਧਰ ਤੇ ਕੁਝ ਕਿਹਾ, ਕੁਝ ਕੀਤਾ ਹੈ, ਤਾਂ ਮੇਰੇ ਖਿਆਲ ਦੇ ਨਾਲ ਉਹ ਚੀਜ਼ ਨੂੰ ਕਹਿਣ ਦਾ ਵੀ ਇਹਨਾਂ ਦੋਨਾਂ ਕੋਲੇ ਹੱਕ ਨਹੀਂ ਹੈਗਾ। ਜੀ, ਬਹੁਤ-ਬਹੁਤ ਧੰਨਵਾਦ ਮਿੰਟੂ ਜੀ ਅੱਜ ਦੀਆਂ ਖਬਰਾਂ ਦੀ ਰਿਪੋਰਟ ਦੇ ਵਾਸਤੇ। ਜੀ, ਸ਼ੁਕਰੀਆ ਜੀ ਗੁਰਸਿਮਰਨ ਜੀ। ਤੇ ਸਰੋਤਿਓ, ਇਹ ਸੀ ਅੱਜ ਦਾ ਪ੍ਰੋਗਰਾਮ ਖਬਰ ਤੇ ਨਜ਼ਰ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਵੀ ਇਹ ਅੰਕ ਪਸੰਦ ਆਇਆ ਹੋਵੇਗਾ। ਕਿਸੇ ਵੀ ਤਰ੍ਹਾਂ ਦੀ ਫੀਡਬੈਕ ਵਾਸਤੇ ਕਾਲ ਕਰ ਸਕਦੇ ਹੋ 408 272 5200 ਫੋਨ ਨੰਬਰ ਦੇ ਉੱਤੇ, 4082725200, ਜਾਂ ਈਮੇਲ ਪਾ ਸਕਦੇ ਹੋ info@punjabiradiousa.com ਤੇ। ਫਿਲਹਾਲ ਜੀ ਦਿਓ ਇਜਾਜ਼ਤ, ਮਿਲਦੇ ਹਾਂ ਕੱਲ੍ਹ ਨੂੰ ਸੇਮ ਟਾਈਮ 'ਤੇ ਲੈ ਕੇ ਇੱਕ ਹੋਰ ਖਬਰਾਂ ਦਾ ਬੁਲੇਟਿਨ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।